सर ਨੀਵੇਂ ਨੀਵੇਂ ਹੋ ਕੇ ਨਿਕਲ ਜਾਣ। ਰਾਈਟ ਸਰ, ਨੀਵੇਂ ਨੀਵੇਂ ਹੋ ਕੇ ਚਲੇ ਜਾਣਗਾ ਜੀ। ਹਾਂਜੀ ਜੀ, ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਤੇ ਅਸੀਂ ਕੰਟੀਨਿਊ ਕਰਾਂਗੇ ਕਿੱਸਾ ਪੂਰਨ ਭਗਤ ਔਰ ਪੰਜਵੀਂ ਸੀਆਰਫੀ ਪੜਾਂਗੇ ਅਸੀਂ। ਔਰ ਜਿਹਦਾ ਕੰਟੈਕਸਟ ਹੈ ਕਿ ਉਹਨਾਂ ਦੀ ਮਾਂ ਪਿਓ ਨਾਲ ਮੁਲਾਕਾਤ ਦੇ ਬੈਕਗ੍ਰਾਉਂਡ ਚੱਲਦਾ ਪਿਆ ਇਸ ਲਈ। ਹਾਂ, ਤੇ ਇਹ ਜਿਹੜੀ ਸਹਿਰਫੀ ਹੈ ਨਾ ਜੀ, ਇਹਦੇ 4 ਬੰਦ ਨੇ। ਵੈਸੇ ਅਗਰ ਤੁਸੀਂ ਚਾਹੋ ਅਸੀਂ 4 ਵੀ ਪੜ ਸਕਦੇ ਹਾਂ, ਜੇ 6 ਚਾਹੋਗੇ ਤੇ 6 ਵੀ ਪੜ ਲਾਂਗੇ, 2-2 ਕਰਕੇ ਪੜ ਲੈਣੇ। ਠੀਕ ਹੈ, ਫਿਲਹਾਲ ਅਸੀਂ 4 ਸਾਰੇ ਪੜ ਲੈਣੇ। ਠੀਕ ਹੈ, ਸ਼ੁਰੂ ਕਰਾਂਗੇ ਵੈਸੇ। ਹਾਂ ਤੁਸੀਂ ਸ਼ੁਰੂ। ਹਾਂਜੀ, ਤੇ ਸੀਆਰਫੀ ਪੰਜਵੀਂ ਜੀ। ਅਲਫ ਆਪ ਖੁਦਾਏ ਮਿਲਾਇਆ ਹੈ, ਪੁੱਤਰ 12ਵੀਂ ਵਰੀ ਫਿਰ ਮਾਪਿਆਂ ਨੂੰ, ਨਾਲੇ ਮਾਤਾ ਨੂੰ ਅੱਖੀਆਂ ਦਿੱਤੀਆਂ ਸੂ, ਨਾਲੇ ਲਾਲ ਦਿੱਤਾ ਅਕਲਾਪਿਆਂ ਨੂੰ। ਰਾਜਾ ਉੱਠ ਕੇ ਉਸ ਦੇ ਗੱਲ ਲੱਗਾ, ਪਿੱਛੋਂ ਤਾਮਦਾ ਬਚਨ ਅਲਾਪਿਆਂ ਨੂੰ। ਕਾਦਰ ਯਾਰ ਕਹਿੰਦਾ ਪੂਰਨ ਭਗਤ ਉਹਨੂੰ, ਪਛੋਤਾਓ ਨਾ ਵਕਤ ਵਿਹਾਪਿਆਂ ਨੂੰ। ਵਾਹ। ਹਾਂਜੀ ਹਾਂਜੀ, ਕਿਸ਼ਵਰ ਜੀ ਪੜੋ ਤੁਸੀਂ। मैं पढ़नी है जी। बे बहुत हुई पशेमान लूना, पूरन वेखदी नू चढ़ तप जाए। रोसिया होया पड़दे जोत चली, जमीन वेल ना दे जो छुप जाए। पूरन नजर कीती लूना खली पिछे, लोग पास आवन चढ़ धप जाए। कादर यार जो ਮੱਥਾ ਟੇਕਦਾ ਹੈ, ਲੂਣਾ ਨਾਲ ਹੈਰਾਨਗੀ ਖੱਪ ਜਾਏ। ਹਾਂਜੀ ਹਾਂਜੀ, ਅਧੀਅਤਾ ਜੀ ਤੁਸੀਂ ਚਲੋ ਜੀ ਸਰ। ਤੇ ਤੂੰ ਨਾ ਹੋ ਗਮਨਾਕ ਮਾਏ, ਪੂਰਨ ਆਖਦਾ ਲੂਣਾ ਨੂੰ ਬਾਲ ਹੋਏ। ਤੇਰੇ ਵਸ ਨਾਹੀਂ ਸੁਣਦਾ ਕੋਲ ਰਾਜਾ। ਪਿਛਲਾ ਰੱਖੀ ਨਾ ਖਾਬ ਖਿਆਲ ਕੋਈ, ਦਾਮਨਗੀਰ ਮੈਂ ਆਪਣੇ ਬਾਪ ਦਾ ਹਾਂ। ਜਿਸ ਪੁੱਛਿਆ ਨਹੀਂ ਅਹਿਵਾਲ ਕੋਈ, ਕਾਦਰ ਯਾਰ ਜਿਹੀ ਮੇਰੇ ਬਾਪ ਕੀਤੀ, ਐਸੀ ਕੌਣ ਕਰਦਾ ਪੁੱਤਰ ਨਾਲ ਕੋਏ। ਅਖਵਾਲ ਤੁਸੀਂ ਬੜਾ ਸੋਹਣਾ ਪੜਿਆ, ਬਿਲਕੁਲ ਪਿਓਰ ਉਰਦੂ ਜਿਹੜਾ ਹੈ ਤੁਹਾਡਾ ਤਲਫਜ਼ ਆਇਆ, ਹਾਲਾਂਕਿ ਔਖਾ ਲਫ਼ਜ਼ ਹੈ। ਹਾਲ ਦੀ ਜਮਾ ਅਖਵਾਲ। ਸਰ ਕਈ ਦਫਾ ਉਰਦੂ ਚ ਆਇਆ ਹੈ ਤੇ ਪ੍ਰੈਕਟਿਸ ਹੋਈ ਹੈ। ਹਾਂ ਚਲੋ, ਹਾਂਜੀ ਅੱਗੇ ਅਮਰਜੀਤ ਜੀ ਤੁਸੀਂ ਪੜੋ ਜੀ। ਹਾਂਜੀ, ਅੱਗੇ ਸੇ ਸਾਬਤੀ ਇੱਕ ਨਾ ਗੱਲ ਚੱਲੇ, ਰਾਜਾ ਕੁੱਟ ਲੱਥਾ ਸ਼ਰਮਿੰਦਗੀ ਥੋਂ। ਦਿਲੋਂ ਜਾਣਦਾ ਮੈਥੋਂ ਕੀ ਵਰਤਿਆ ਸੀ, ਸਾਹਿਬ ਵੱਲ ਹੋਇਆ ਇਹਦੀ ਜ਼ਿੰਦਗੀ ਥੋਂ। ਦਰਗਾਹ ਵਿੱਚ ਜਵਾਬ ਕੀ ਕਰਾਂਗਾ ਮੈਂ, ਕੰਮ ਮੂਲ ਨਾ ਹੋਇਆ ਪਸੰਦਗੀ ਥੋਂ। ਕਾਦਰ ਯਾਰ ਸਲਵਾਨ ਦਾ ਉਸ ਵੇਲੇ, ਰੰਗ ਜ਼ਰਦ ਹੋਇਆ ਸ਼ਰਮਿੰਦਗੀ ਥੋਂ। ਹਾਂਜੀ, ਅੱਗੇ ਆਪਣਾ ਵਧੀਆ ਜੀ। Shall I carry on? Or are we just doing 4 bonds today? ਹਾਂ ਤੁਸੀਂ ਇਹ ਪੜੋ, ਜੀਮ ਸਲਵਾਨ ਦਾ ਪੂਰਨ ਨੂੰ ਰਾਜ ਬਾਗ ਸੰਭਾਲਣ ਲਈ ਕਹਿਣਾ। Jim, okay. ਸਲਵਾਨ ਦਾ ਪੂਰਨ ਨੂੰ ਰਾਜ ਬਾਗ ਸੰਭਾਲਣ ਲਈ ਕਹਿਣਾ। ਜੀਮ ਜਾਓ ਵਸੋ ਤੁਸੀਂ ਘਰ ਬਾਰੀ, ਪੂਰਨ ਆਖਦਾ ਬਾਪ ਨੂੰ ਸੁਣੀ ਰਾਜਾ। ਕਰੇ ਮਾਂ ਦੀ ਸੋਪਨਾ ਉਸ ਵੇਲੇ, ਬਾਹੋਂ ਪਕੜ ਲੈ ਜਾ ਤੂੰ ਹੁਣੀ ਰਾਜਾ। ਨਾਲੇ ਲੂਣਾ ਨੂੰ ਜਾਣਨਾ ਇਸਤਰੀ ਤੂੰ, ਸੱਚੋ ਸੱਚ ਨਤਾਰ ਕੇ ਪੁੰਨੀ ਰਾਜਾ। ਕਾਦਰ ਯਾਰ ਉਸ ਰੋਜ਼ ਦਾ ਜ਼ਿਕਰ ਕਰਕੇ ਕਸਦ ਜੋੜ ਬਣਾਇਆ ਸੀ ਗੁਣੀ ਰਾਜਾ। ਕਿੱਸਾ ਜੋੜ ਬਣਾਇਆ ਸੀ। Okay, I got qasad. Okay, thank you. I'll change it. Thank you. ਹਾਂ ਜੀ, ਆਪਣੇ ਗੁਰਦਾਸ ਜੀ ਅਗਲਾ ਬੰਦ ਪੜ ਸਕਦੇ ਹੋ ਤੁਸੀਂ? ਟੈਕਸਟ ਹੈ ਤੁਹਾਡੇ ਕੋਲ? ਹੈਗਾ ਮੇਰੇ ਕੋਲ ਆਪਣਾ ਉਹ ਥੋੜੀ ਜਿਹੀ ਹੈਲਪ ਚਾਹੀਦੀ ਹੈ।
ਹੁਕਮ ਕੀਤਾ ਰਾਜੇ ਉਸ ਵੇਲੇ, ਘਰ ਚੱਲ ਮੇਰੇ ਆਖੇ ਲੱਗ ਪੁੱਤਾ। ਕੁਤਜੀ ਫੜ ਕੁੰਜੀ ਤੂੰ ਕੁੰਜੀ ਕੁੰਜੀ, ਠੀਕ ਹੈ, ਕੁੰਜੀ ਫੜ ਤੂੰ ਦਸਤ ਖਜ਼ਾਨਿਆਂ ਦੀ। ਪਹਿਨ ਬੈਠ ਤੂੰ ਹੁਕਮ ਦੀ ਪੱਗ ਪੁੱਤਾ। ਤੈਨੂੰ ਵੇਖ ਮੇਰਾ ਮਨ ਸਾਧ ਹੋਇਆ, ਦਿਲੋਂ ਇਹ ਮੈਨੂੰ ਦੱਸ ਦਿਓ, ਇੱਥੇ ਕਲੀਅਰ ਨਹੀਂ ਹੈਗਾ। ਮੇਰੇ ਸਾਡੇ ਲਿਖਿਆ ਹੈ ਮੇਰੇ ਦਿਲ ਦੀ ਬੁਝ ਸੀ ਅੱਗ ਪੁੱਤਾ। ਉਹ ਇੱਥੇ ਲਿਖਿਆ ਦਿਲੋਂ ਬੁਝੀ ਹੈ ਅੱਗ। ਹਿਰਸ ਦੀ ਅੱਗ ਪੁੱਤਾ, ਇਹ ਤਾਂ ਲਿਖਿਆ ਚਲੋ ਇੱਥੇ ਨਾ। ਠੀਕ ਹੈ, ਉਹ ਵੀ ਠੀਕ। ਕਾਦਰ ਯਾਰ ਕਰਦਾ ਸਲਵਾਨ ਤਰਲੇ, ਮੈਂ ਤਾਂ ਸੌਂਤਰਾ ਸਿੱਧੀਆਂ ਜੱਗ ਪੁੱਤਾ। ਸੋਤਰਾ ਸਦ ਸੀ, ਔਲਾਦ ਵਾਲਾ। ਸੋਤਰਾ ਮੈਂ ਉਹ ਫਿਰ ਔਲਾਦ। ਇਹ ਫਿਰ ਡਿਫਰੈਂਟ ਹੈ ਇੱਥੇ। ਹਾਂ ਚਲੋ ਥੋੜਾ ਜਿਹਾ ਡਿਫਰੈਂਟ ਹੋਏਗਾ। ਹਮ, ਸੀ ਹਰਫੀ ਪੰਜਵੀਂ ਟਾਈਟਲ ਹੈ ਜੀ, ਅਲਫ ਆਪ ਖੁਦਾ ਮਿਲਾਇਆ ਹੈ। ਅੱਛਾ, ਹੁਣ ਹੈਗਾ ਕਿ ਹਰ ਚੀਜ਼ ਰੀਕਨਸਾਈਲ ਹੋ ਗਈ ਹੈ, ਵੈਰੀ ਹੈਪੀਲੀ ਐਂਡ ਹੋ ਗਿਆ ਸਾਰੇ ਕਿੱਸੇ ਦਾ, ਤੇ ਹੁਣ ਬਸ ਲਾਸਟ ਕੁਛ ਚੀਜ਼ਾਂ ਰਹਿ ਗਈਆਂ ਨੇ। ਅਲਫ ਆਪ ਖੁਦਾ ਮਿਲਾਇਆ ਹੈ, ਪੁੱਤਰ ਬਾਰੀ ਵਰੀ ਫੇਰ ਮਾਪਿਆਂ ਨੂੰ, ਨਾਲੇ ਮਾਤਾ ਨੂੰ ਅੱਖੀਆਂ ਦਿੱਤੀਆਂ ਸੂ, ਨਾਲੇ ਲਾਲ ਦਿੱਤਾ ਅਕਲਾਪਿਆਂ ਨੂੰ। ਅਕਲਾਪਿਆਂ ਬੜਾ ਸੋਹਣਾ ਬਣਾਇਆ ਉਹਨੇ। ਅਕਲਾਪਾ ਹੁੰਦਾ ਹੈ ਤਨਹਾਈ, ਲੋਨਲੀਨੈਸ, ਇਕੱਲਾ, ਅਕਲਾਪਾ। ਅਕਲਾਪਿਆਂ ਨੂੰ, ਜਿਹੜੇ ਇਕੱਲੇ ਮਾਂ ਬਾਪ ਸੀ, ਤਨਹਾਈ ਸੀ, ਉਹਨਾਂ ਨੂੰ ਦਿੱਤਾ। ਅਕਲਾਪੇ ਤੋਂ ਅਕਲਾਪਾ, ਲੋਨਲੀਨੈਸ ਹੈ, ਸਿੰਗਲਨੈਸ ਹੈ, ਵਨ ਵਿਦਆਊਟ ਅ ਕੰਪੈਨੀਅਨ। ਇਹਦਾ ਮਤਲਬ ਸਨ ਵੀ ਹੈ ਵੈਸੇ, ਸਿੰਗਲ ਆਰ ਲੋਨਲੀ ਬੀਇੰਗ ਅ ਪਰਸਨ ਆਫ ਹਿਮਸੈਲਫ ਹਰਸੈਲਫ। ਰਾਜਾ ਉੱਠ ਕੇ ਉਸ ਦੇ ਗਲ ਲੱਗਾ, ਪਛਤਾਉਂਦਾ ਬਚਨ ਅਲਾਪਿਆਂ ਨੂੰ। ਬਚਨ ਦਾ ਮਤਲਬ ਇਹਨਾਂ ਨੇ ਗੱਲ ਲਿਖਿਆ। ਬਚਨ ਸਾਡੇ ਵੀ ਹੁੰਦਾ, ਬਚਨ ਹੈ ਤੁਹਾਡੇ ਹਿੰਦੀ ਦੇ ਵਿੱਚ ਵਚਨ ਹੈ, ਵਚਨ ਦੇਣਾ ਯਾਨੀ ਕਿ ਕੋਈ ਕੌਲ ਕਰਾਰ ਕਰਨਾ। ਸਾਡੇ ਇੱਕ ਹੋਰ ਬੜਾ ਲਫ਼ਜ਼ ਹੈ, ਸਲੈਂਗ ਦਾ ਹੈ ਥੋੜਾ ਜਿਹਾ, ਬੋਲ ਬਚਨ। ਕਿਉਂ ਜੀ ਸਹੀਦ ਸਾਹਿਬ? ਬੋਲ ਬਚਨ ਹੁੰਦਾ ਕਿ ਕਿਸੇ ਨੂੰ ਨਾ ਗੱਲਾਂ ਕਰਕੇ ਬੇਵਕੂਫ ਬਣਾਉਣਾ ਜੀ। ਉਹਨੂੰ ਕਹਿੰਦੇ ਯਾਰ ਬੋਲ ਬਚਨ ਲਾ ਰਿਹਾ ਤੂੰ, ਬੜਾ ਬੇਵਕੂਫ ਸਾਨੂੰ ਬਣਾ ਰਿਹਾ ਹੈ। ਬੋਲ ਬਚਨ, ਉਹ ਬਚਨ ਨਿਕਲਿਆ ਉਹਦੇ ਤੋਂ। ਬਚਨ ਵੈਸੇ ਬੜਾ ਇੱਕ ਜਿਹੜਾ ਨਾ ਪਾਵਰਫੁਲ ਹੈ। ਇਹਦਾ ਮਤਲਬ ਹੈ ਸਪੀਚ ਵੀ ਹੈ, ਵਰਡ, ਐਕਸਪ੍ਰੈਸ਼ਨ, ਅਟਰੈਂਸ, ਟਾਕ, ਡਿਸਕੋਰਸ ਵੀ ਹੈ, ਡਿਕਲੇਰੇਸ਼ਨ, ਅਫਰਮੇਸ਼ਨ, ਸੇਇੰਗ, ਓਪੀਨੀਅਨ, ਪ੍ਰੋਮਿਸ, ਅਸ਼ੋਰੈਂਸ, ਕਸਮ ਖਾਣਾ ਵਗੈਰਾ ਸਾਰਾ। ਅਲਾਪਿਅਨ, ਅਲਾਪਿਆ ਵੀ ਬੜਾ ਵੱਡਾ ਇੱਕ ਸਟਰੋਂਗ ਵਰਡ ਹੈ ਪੰਜਾਬੀ ਦਾ, ਅਲਾਪ ਤੋਂ। ਕਿਉਂਕਿ ਅਧੀਅਤ ਜੀ ਤੁਹਾਨੂੰ ਹੈ ਨਾ ਮਿਊਜ਼ਿਕ ਨਾਲ ਦਿਲਚਸਪੀ? सर वो क्लासिकल था नहीं, कवाली टाइप है, बट अलाप इज अ म्यूजिकल फॉर्म और समथिंग इन म्यूजिक। अलाप वो ਅਲਾਪ क्लासिकल। ਜਿਹੜਾ ਮੈਂ ਤੁਹਾਨੂੰ ਦੱਸਣਾ, ਜਦੋਂ ਗਾਣਾ ਸ਼ੁਰੂ ਹੁੰਦਾ ਨਾ, ਭਾਵੇਂ ਕਵਾਲੀ ਹੋਵੇ ਜਾਂ ਕਲਾਸੀਕਲ Song ਹੋਵੇ ਜਾਂ ਜੀ ਸਰ। ਨੀਮ ਕਲਾਸੀਕਲ ਹੋਵੇ, ਸੈਮੀ ਕਲਾਸੀਕਲ, ਤੇ ਜਿਹੜੀ ਸ਼ੁਰੂ ਚ ਆਵਾਜ਼ ਆ ਨਾ ਕਰਕੇ, ਉਹ ਅਲਾਪ ਹੈ। ओके राइट सर। ਜਿਹੜੀ ਉਹ ਕੱਢਦੇ ਨੇ ਨਾ, ਉਹ ਉਹਦੇ ਚ ਉਹ ਸਪੀਚਲੈਸ ਹੁੰਦੀ ਹੈ, ਸਾਊਂਡ ਹੁੰਦੀ ਹੈ, ਵਾਇਸ, ਲੇਕਿਨ ਉਹਦੇ ਚ ਨਾ ਉਹ ਸੁਰ ਫਾੜਿਆ ਹੁੰਦਾ। राइट सर। ਉਹ ਸੁਰ ਫਾੜਿਆ ਹੁੰਦਾ ਕਿ ਜਿਹੜਾ ਸੁਰ ਚ ਉਹਨੇ ਗਾਣਾ ਹੈ ਨਾ, ਉਹ ਆ ਕਰਕੇ ਨਾ ਉਹ ਸੁਰ ਫਾੜਾ, ਉਹ ਐਕਚੁਅਲੀ ਅਲਾਪ ਹੈਗਾ। राइट सर। ਅਲਾਪ ਜਿਹੜਾ ਅਲਾਪਨ ਵੀ ਕੀਤਾ ਇਹਨਾਂ ਨੇ, ਇਹਦਾ ਮਤਲਬ ਵੈਸੇ ਤਾਂ ਸਪੀਕਿੰਗ ਹੈ, ਕਨਵਰਸੇਸ਼ਨ ਔਰ ਰਾਈਜ਼ਿੰਗ ਆਫ ਅ ਵਾਇਸ ਇਨ ਸਿੰਗਿੰਗ, राइट ਇਹ सर। ਉਹਨੇ ਦਿੱਤਾ ਹੈ। ਟਿਊਨਿੰਗ ਅਪ ਵੀ ਹੈ, ਟਿਊਨਿੰਗ ਅਪ, Okay. ਉਹ ਬਿਲਕੁਲ ਸਹੀ ਹੈ। ਉਹ ਟਿਊਨ ਅਪ ਕਰ ਰਿਹਾ ਹੁੰਦਾ ਜਿਹੜਾ ਉਹਨੇ ਜਿਸ ਸੁਰ ਚ ਗਾਣਾ ਹੈਗਾ। ਔਰ ਪ੍ਰੀਲੂਡ ਟੂ ਅ Song, Okay. ਗਾਣੇ ਤੋਂ ਪਹਿਲੇ ਦਾ ਜਿਹੜਾ ਹਿੱਸਾ ਹੈ ਉਹ Right, sir. ਅਲਾਪ ਹੈ। ਹੋਰ ਵੀ ਇਹਦੇ ਕਈ ਮੈਨੇ ਨੇ, ਅਲਜੈਬਰਿਕ ਸਾਊਂਡ ਵੀ ਹੈ, ਐਸੋਸੀਏਸ਼ਨ, ਇੰਟਰਕੋਰਸ ਵਗੈਰਾ ਸਾਰਾ। राइट सर। ਪਛਤਾਉਂਦਾ ਬਚਨ ਅਲਾਪਿਆਂ ਨੂੰ, ਕਾਦਰ ਯਾਰ ਕਹਿੰਦਾ ਪੂਰਨ ਭਗਤ ਉਹਨੂੰ, ਪਛਤਾਓ ਨਾ ਵਕਤ ਵਿਹਾਪਿਆਂ ਨੂੰ। ਬੜਾ ਸੋਹਣਾ ਇਹਨੇ ਕਾਫੀਆ ਬਣਾਇਆ।
ਵਿਹਾਪਿਆਂ, ਅਲਾਪਿਆਂ, ਅਕਲਾਪਿਆਂ, ਮਾਪਿਆਂ, ਇਹ ਸਾਡੇ ਇਸ ਤਰ੍ਹਾਂ ਦਾ ਇਸਤੇਮਾਲ ਨਹੀਂ ਹੈ। ਬੜਾ ਇਹ ਯੂਜ਼ੇਜ ਮੈਂ ਪਹਿਲੀ ਦਫਾ ਦੇਖਿਆ ਹੈ, ਇਸ ਤਰ੍ਹਾਂ ਦਾ ਇਸਤੇਮਾਲ ਜਿਹੜਾ ਉਹਨੇ ਕੀਤਾ ਹੈ। ਵਿਹਾਪਿਆ ਮੈਨੇ ਹੈਗਾ ਵਿਹਾਵਣਾ, ਕੀ ਹੁੰਦਾ ਹੈ ਵਕਤ ਵਿਹਾਵਣੇ ਨੂੰ, ਸ਼ਾਹ ਹੁਸੈਨ ਦੀ ਲੈਣ ਹੈਗੀ ਹੈ। ਜਾਂ ਐਵੇਂ ਗਈ ਵਿਆਹ ਕੋਈ ਦਮ ਯਾਦ ਨਾ ਕੀਤਾ, ਸ਼ਾਹ ਹੁਸੈਨ ਦੀ ਕਾਫੀ ਹੈ। ਕੋਰਾ ਗਈ ਹੰਡਾ ਕੋਈ ਰੰਗਦਾਰ ਨਾ ਲਿੱਤਾ। ਵਿਹਾਪਿਆਂ ਨੂੰ ਵਿਹਾਵਣਾ ਜਿਹੜਾ ਉਹਦਾ ਵਰਬ ਹੈ, ਉਹਦਾ ਮਤਲਬ ਵਿਹਾਪਣਾ, ਟੂ ਸਪੈਂਡ ਆਰ ਪਾਸ ਟਾਈਮ। ਓਕੇ। ਜਾਂ ਪਾਸਟ ਟਾਈਮ ਜਾਂ ਵੇਲਾ ਗੁਜ਼ਾਰਨਾ, ਉਹ ਹੈਗਾ ਵਿਹਾਣਾ ਜਾਂ ਵਿਹਾਪਿਆ। ਰਾਈਟ ਸਰ। ਵਿਹਾਪਣਾ ਵਰਬ ਹੈ, ਵਿਹਾਪਣਾ। ਬੇ ਬਹੁਤ ਹੋਈ ਪਸ਼ੇਮਾਨ ਲੂਣਾ, ਪੂਰਨ ਵੇਖਦੀ ਨੂੰ ਚੜ ਤਪ ਜਾਏ। ਰੂਹ ਸਿਆ ਹੋਇਆ ਪੜਦੇ ਜੋਤ ਚੱਲੀ। ਰੂਹ ਦਾ ਮਤਲਬ ਹੁੰਦਾ ਤੁਹਾਡਾ ਜਿਹੜਾ ਹੈ ਫੇਸ, ਜਿਹੜਾ ਤੁਹਾਡਾ ਚਿਹਰਾ। ਸਿਆਹ ਮੈਨੇ ਬਲੈਕ, ਰੂਹ ਸਿਆਹ ਹੋਇਆ ਪੜਦੇ ਜੋਤ ਚੱਲੀ। ਚਿਹਰਾ ਉਹਦਾ ਜਿਹੜਾ ਸੀ ਸਿਆਹ ਹੋ ਗਿਆ, ਔਰ ਉਹਦੇ ਅੰਦਰ ਜਿਹੜੀ ਹੈ ਜੋਤ, ਬੜਾ ਸੋਹਣਾ ਲਫ਼ਜ਼ ਹੈ। ਬੜਾ ਇੱਕ ਹੈ ਕਿ ਦਮੂਦਰ ਦੀ ਇੱਕ ਲਾਈਨ ਹੈ ਕਿ ਜਦੋਂ ਕਾਇਨਾਤ ਨਹੀਂ ਬਣੀ ਸੀ, ਸਿਰਫ ਰੱਬ ਹੀ ਸੀ, ਤੇ ਉਹ ਕਹਿੰਦਾ ਜੋਤੀ ਜੋਤ ਸਮਾਣੀ। ਜਿਹੜੀ ਜੋਤ ਹੈ ਉਹ ਰੱਬ ਦੇ ਵਿੱਚ ਹੀ ਸਮਾਈ ਹੋਈ ਸੀ। ਰੱਬ ਵੀ ਲਾਈਟ ਹੈ। ਹਾਂ ਬਿਲਕੁਲ, ਜੋਤੀ ਜੋਤ ਸਮਾਣੀ। ਵਾਹ 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 ਵਾਹ। ਪੂਰਾ ਡਾਕਟਰ, ਇਹ ਜਿਹੜੀ ਆਸਾਨੀ ਐਕਸਪ੍ਰੈਸ਼ਨ ਹੈ ਨਾ, ਨੂਰ ਅਲਾ ਨੂਰ, ਇਹ ਉਹ ਉਸਨੇ ਟ੍ਰਾਂਸਲੇਸ਼ਨ ਹੀ। ਹਾਂ ਮੈਨੂੰ ਪੂਰਾ ਬੰਦ ਨਹੀਂ ਯਾਦ ਆ ਰਿਹਾ, ਇੱਕ ਇਹੀ ਲਾਈਨ ਰਹਿ ਗਈ ਹੈ ਜ਼ਹਿਨ ਚ ਮੇਰੇ, ਕਿ ਜੋਤੀ ਜੋਤ ਸਵਾਣੀ। ਤੇ ਜੋਤ ਜਿਹੜੀ ਹੈ ਉਹ ਬੜਾ ਆਮ ਤੌਰ ਤੇ ਜੋਤ ਨੂੰ ਹਮੇਸ਼ਾ ਥੋੜਾ ਜਿਹਾ ਨਾ ਇਹਦੇ ਚ ਸਪਿਰਿਚੁਅਲ ਟੱਚ ਆਉਂਦਾ ਹੈ। ਜਦੋਂ ਵੀ ਅਸੀਂ ਜੋਤ ਬੋਲਦੇ ਹਾਂ, ਇਹ ਸਿੰਪਲ ਵਰਡ ਨਹੀਂ ਹੈਗਾ, ਇਹਦੇ ਪਿੱਛੇ ਪੂਰੀ ਇੱਕ ਜਿਹੜੀ ਹੈ ਮੈਟਾਫਿਜ਼ਿਕਸ ਕਹਿ ਲਓ ਜਾਂ ਸਪਿਰਿਚੁਅਲ ਕਹਿ ਲਓ, ਉਹ ਥੋੜਾ ਜਿਹਾ ਇਹਦਾ ਹੈ। ਉਹਦਾ ਰੂਹ ਸਿਆਹ ਹੋਇਆ ਪੜਦੇ ਜੋਤ ਜਲੀ, ਯਾਨੀ ਕਿ ਹੁਣ ਉਹ ਅਨਲਾਈਟਨਡ ਹੋ ਰਹੀ ਹੈ। ਉਹਦਾ ਜਿਹੜਾ ਪੁਰਾਣੀ ਡਾਰਕਨੈਸ ਸੀ, ਜਿਹੜਾ ਹਨੇਰਾ ਸੀ ਜਿਹਦੇ ਵਿੱਚ ਉਹ ਸੀ, ਜਿਹੜੀ ਲਸਟ ਦੀ ਕਹਿ ਲਓ ਡਾਰਕਨੈਸ ਸੀ, ਕਾਮ ਦੀ, ਉਹਦੇ ਵਿੱਚੋਂ ਹੁਣ ਉਹ ਬਾਹਰ ਆ ਕੇ ਉਹਦੇ ਅੰਦਰ ਇੱਕ ਜੋਤ ਜਲ ਰਹੀ ਹੈ। ਜ਼ਮੀਨ ਵੇਲ ਨਾ ਦੇ ਜੋ ਛੁਪ ਜਾਏ। ਉਹ ਬਹੁਤ ਜ਼ਿਆਦਾ ਸ਼ਰਮਿੰਦਾ ਹੋ ਰਹੀ ਹੈ। ਪੂਰਨ ਨਜ਼ਰ ਕੀਤੀ ਲੂਣਾ ਖਲੀ ਪਿੱਛੇ, ਉਹ ਪਿੱਛੇ ਖੜੀ ਹੈ। ਲੋਕ ਪਾਸ ਆਵਨ ਚੜ ਧੱਪ ਜਾਏ। ਧੱਪ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ, ਉਹ ਇੱਥੇ ਉਹ ਹੈਗਾ ਧੱਪ, ਮੈਨੇ ਸਾਊਂਡ ਮਿਊਜ਼ਿਕ। ਜ਼ੁਬੈਰ ਸਾਹਿਬ, ਸਾਡੇ ਜਿਹੜਾ ਲਿਖਿਆ ਨਾ, ਸਾਡੇ ਲਿਖਿਆ ਕਿ ਉਹਦੇ ਰੂਹ ਸਿਆਹ ਹੋਈ ਪੜਦੇ ਜੋਤ ਚਲੀ। ਚਲੀ ਜੋਤ ਚਲੀ ਗਈ, ਮਤਲਬ ਇਨਫੈਕਟ ਉਹਦੇ ਚਿਹਰੇ ਤੋਂ ਨੂਰ ਉਤਰ ਗਿਆ। ਸ਼ਰਮਿੰਦਗੀ ਨਾਲ ਸਿਆਹ ਚਿਹਰਾ ਹੋ ਗਿਆ, ਉਹਦੇ ਨੂਰ ਜਿਹੜਾ ਚਿਹਰੇ ਤੋਂ ਖਤਮ ਹੋ ਗਿਆ, ਮਤਲਬ ਬਹੁਤ ਜ਼ਿਆਦਾ ਸ਼ਰਮਿੰਦਗੀ ਹੋ ਗਈ ਉਹਨੂੰ। ਚਲੋ ਹਾਂ ਠੀਕ ਹੈ, ਚਲੀ ਲਿਖਿਆ, ਮੈਂ ਉਹਨੂੰ ਐਵੇਂ ਜਲੀ ਪੜੀ ਜਾ ਰਿਹਾ ਸੀ, ਤੇ ਠੀਕ ਹੈ, ਕਰੈਕਟ ਕਰਤਾ ਤੁਸੀਂ। ਜ਼ਮੀਨ ਵੇਲ ਨਾ ਦੇ ਜੋ ਛੁਪ ਜਾਏ। ਪੂਰਨ ਨਜ਼ਰ ਕੀਤੀ ਲੂਣਾ ਖਲੀ ਪਿੱਛੇ। ਲੋਕ ਪਾਸ ਆਵਣ ਚੜ ਧੱਪ ਜਾਏ। ਧੱਪ ਮੈਨੇ ਜਿਹੜੀ ਸਾਊਂਡ ਹੈ, ਆਵਾਜ਼ ਹੈ, ਹੈ ਸ਼ੋਰ ਰੋਲਾ। ਕਾਦਰ ਯਾਰ ਜੋ ਮੱਥਾ ਟੇਕਦਾ ਹੈ, ਲੂਣਾ ਨਾਲ ਹੈਰਾਨਗੀ ਖੱਪ ਜਾਏ। ਖੱਪ ਮੈਨੇ ਹੈਗਾ ਕਿ ਖੱਪਣਾ, ਟੂ ਡਿਸਟਰਾਏ, ਮੇਕ ਐਨ ਐਂਡ ਆਫ, ਮੇਕ ਵੇ, ਖਤਮ ਹੋਣਾ, ਮੁੱਕ ਜਾਏ। ਉਹ ਜੀ ਹੈ ਇੱਕ ਸੂਰਤ ਹਾਲ ਹੈ ਤੁਹਾਡੇ ਸਾਹਮਣੇ, ਤੇ ਹੁਣ ਤੁਸੀਂ ਇਹਦੇ ਤੇ ਸਹੀ ਸਾਹਿਬ ਤੁਸੀਂ ਗੱਲਬਾਤ ਤੁਸੀਂ ਕਰੀ। ਮੈਂ ਕਹਿੰਦਾ ਜਿਹੜਾ ਪਹਿਲਾ ਅਸੀਂ ਹਰਫੀ ਉਹ ਪਿਓਰਲੀ ਡਿਸਕ੍ਰਿਪਟਿਵ ਹੈ, ਉਹਦੇ ਚ ਬਹੁਤੇ ਗੁੰਝਲਾਂ ਨਹੀਂ ਗਈਆਂ। ਦੂਸਰੀ ਚ ਗੁੰਝਲਾਂ ਹੈ ਨੇ, ਕਿਉਂਕਿ ਜਿਹੜਾ ਚੀਜ਼ਾਂ ਰਿਜ਼ੋਲਵ ਹੋ ਰਹੀਆਂ ਸਨ, ਇਸ਼ੂਜ਼, ਉਹਦੇ ਚ ਆਖਰੀ ਇਸ਼ੂ ਛੇੜਦਾ ਪਿਆ ਵੇ ਉਹ ਲੂਣਾ ਦਾ।
ਤੇ ਉਹ ਲੂਣਾ ਦੀ ਜਿਹੜੀ ਕੈਫੀਅਤ ਬਿਆਨ ਕਰ ਰਿਹਾ ਹੈ, ਇੱਕ ਤੇ ਉਹ ਡਿਕਸ਼ਨ ਬਹੁਤ ਪਿਆਰੀ ਹੈ, ਬਹੁਤ ਖੂਬਸੂਰਤ ਹੈ, ਕਾਫੀਆ ਰਦੀਫ ਡਿਕਸ਼ਨ ਜਿਹੜੀ ਉਹਦੀ, ਔਰ ਉਹ ਫਿਰ ਉਹ ਜਿਹੜੀ ਉਹਦੀ ਲੂਣਾ ਦੀ ਜਿਹੜੀ ਡਿਸਕ੍ਰਾਈਬ ਕਰਦਾ ਪਿਆ ਕੰਡੀਸ਼ਨ ਮੈਟਾਫੋਰਿਕਲੀ, ਔਰ ਉਹ ਬੜੀ ਜ਼ਬਰਦਸਤ ਹੈ। ਜਿਹੜੀ ਇੱਥੇ ਜਿਹੜੀ ਇੱਕ ਗੱਲ ਹੈਗੀ ਹੈ ਉਹ ਹੋ ਗਈ ਹੈ ਕਿ ਇੱਕ ਲੂਣਾ ਦੀ ਜਿਹੜੀ ਕੈਫੀਅਤ ਹੈ ਉਹਦੇ ਚ ਦੋ ਉਹਨੇ ਚੀਜ਼ਾਂ ਦੱਸੀਆਂ, ਇੱਕ ਤੇ ਉਹ ਸ਼ਰਮਿੰਦਾ ਹੋ ਰਹੀ ਹੈ ਜੋ ਉਹਨੇ ਕੀਤਾ ਸੀ ਔਰ ਉਹ ਬਕਾਇਦਾ ਨਜ਼ਰ ਆ ਰਿਹਾ ਉਹਦੀ ਸ਼ਕਲ ਤੋਂ, ਦੂਸਰਾ ਉਹ ਹੈਰਾਨ ਹੋ ਰਹੀ ਹੈ ਪਿੱਛੇ ਖੜੀ ਕਿ ਕਿਸ ਤਰ੍ਹਾਂ ਉਹਨੂੰ ਮਾਨ ਅਸਮਾਨ ਮਿਲਦਾ ਪਿਆ ਇਹਨੂੰ ਪੂਰਨ ਨੂੰ, ਔਰ ਲੂਣਾ ਨਾਲ ਹੈਰਾਨਗੀ ਖੱਪ ਜਾਏ, ਕਾਦਰ ਯਾਰ ਜੋ ਮੱਥਾ ਟੇਕਦਾ ਹੈ। ਸੋ ਇਹ ਜ਼ਿਆਦਾ ਮੈਨੂੰ ਕੋਈ ਸਮਝ ਨਹੀਂ ਆ ਰਹੀਆਂ, ਲੇਕਿਨ ਕਿ ਉਹਦੀ ਸਿਚੁਏਸ਼ਨ ਕੀ ਹੋ ਰਹੀ ਹੈ, ਕਿਉਂਕਿ ਲੂਣਾ ਹੁਣ ਆਖਰੀ ਐਂਡ ਤੇ ਗਿਆ ਤੇ ਉਹ ਆਖਰੀ ਤੇ ਲੂਣਾ ਨੂੰ ਕਾਦਰ ਯਾਰ ਨੇ ਨਾ ਸਾਹਮਣੇ ਲਿਆਂਦਾ ਪੂਰਨ ਦੇ, ਮਾਂ ਪਿਓ ਸਾਹਮਣੇ ਆ ਕੇ ਚਲੇ ਗਏ ਨੇ, ਪਹਿਲੇ ਆਪਣੀ ਮਾਂ ਵੀ ਆ ਗਈ। ਸੋ ਆਈ ਥਿੰਕ ਹੁਣ ਵਾਈਂਡ ਅਪ ਹੋ ਰਿਹਾ, ਚੀਜ਼ਾਂ ਰਿਜ਼ੋਲਵ ਹੋਈ ਜਾ ਰਹੀਆਂ ਨੇ, ਹੁਣ ਪਹਿਲੇ ਸਿੰਪਲ ਚੀਜ਼ਾਂ ਸਨ ਫਿਰ ਕੰਪਲਿਕੇਟਡ ਹੋਈਆਂ, ਹੁਣ ਫਿਰ ਸਿੰਪਲਿਸਿਟੀ ਵੱਲ ਜਾ ਰਹੀਆਂ ਕਿਉਂਕਿ ਰਿਜ਼ੋਲਵ ਹੋ ਰਹੇ ਨੇ। ਬਸ ਮੈਂ ਨਹੀਂ ਕਹਿ ਸਕਦਾ। हाँ जी किश्वर जी। अच्छा, एक लूना ने मतलब मैं इंटरप्रेट करने की कोशिश करनी पिया, या ते लूना आपू शर्मिंदा या पशेमान ही कि मैं जेड़ा कीता सा गलत कीता सा, जेड़ा मैं इल्जाम लाया सा वो गलत लाया सा, ਉਹ ਪਸ਼ਮਾਨੀ ਜਿਹੜੀ ਹੈ ਉਹ ਜ਼ਾਹਿਰ ਹੋਣੀ ਪਈ, ਜਾਂ ਫਿਰ ਲੂਨਾ ਕਿਉਂਕਿ ਇੱਕ ਪਬਲਿਕ ਸਪੈਕਟੀਕਲ ਆ ਨਾ ਕਿ ਪੂਰਾ ਉਸ ਦਸੀ ਛੋੜਿਆ ਕਿ ਮੈਂ कौन अपनी शनाख्त जेड़ी है सारियां की बताई, उस माँ की भी पता लगा, उसने प्यो की भी पता लगा। लूना जेड़ी है ना, there is a essence of humiliation as well. So ना सिर्फ परेशान मतलब वो पशेमानी है, बल्कि एक तुसा की अपनी खास तौर पे अगर तुसा राजे नी रानी हो और पीछे उसने माड़ा ख्याल है पूरा इस नाराज हो सी, या जो भी राजे लूना ने आखने पर अपने पुत्रे की मारने ने हुक्म चाई छोड़िया, ते ए देयर इज अ ह्यूमिलिएशन एज वेल। हुण उस ह्यूमिलिएशन सु ओ सिक्सी या ओ माफी मंगसी, ओ अगे पता लगसी, मगर खाली उसना एक अंदरूनी एक इमोशन भी नजर अशना पिया ते जेड़ा एक पब्लिक स्पेक्टिकल, एक एक्सटर्नल बैरूनी जेड़ा एक माहौल आ या बैरूनी एक उसनी एक्सप्रेशन आ वो भी दिसना पिया। और इट्स वेरी मतलब बंदा सोचना कई दफा कि इस तरह ने कैरेक्टर नाल जदों पूरी रेट्रीब्यूशन हुआ है, जिसना पूरा आर्क जेड़ा है उस तरह इस एज पर अच्छा है कि उसकी पता लगे कि जो उस पहलू कीता सा वो गलत कीता सा, मगर फिर भी यू फील फॉर हर, उसकी जस्टिफाई तुसा नहीं करने हो कि वो ठीक कीता या बुरा कीता, पर तुस इस की पढ़ी तुसा यू आर फीलिंग फॉर लूना एज वेल। हाँ जी अदियत है जी। ਸਰ ਮੈਨੂੰ ਇਹ ਚਾਰ ਲਾਈਨਾਂ ਦੀ ਕਲੈਰੀਫਿਕੇਸ਼ਨ ਚਾਹੀਦੀ, ਮੈਂ ਪਹਿਲਾਂ ਪੜ੍ਹ ਦਿੰਦਾ ਜੀ, ਦੇਨ ਆਈ ਲਾਸਕ। ਪੂਰਨ ਨਜ਼ਰ ਕੀਤੀ ਲੂਨਾ ਖੱਲੀ ਪਿੱਛੇ। ਨਾਓ ਵਾਟ ਇਜ਼ ਖੱਲੀ ਪਿੱਛੇ? ਦੈਟ ਇਜ਼ ਫਰਸਟ। ਦੈਨ ਅਗਲੀ ਲਾਈਨ ਸਾਡੀ ਲਹਿੰਦੇ ਦਾ ਲਫ਼ਜ਼ ਹੈ ਖਲਾ, ਖਲਾ ਮਨੇ ਖੜਾ, ਖੜੀ ਹੈ। ਓਕੇ ਓਕੇ ਰਾਈਟ, ਸੋ ਸ਼ੀ ਵਾਸ ਸਟੈਂਡਿੰਗ ਪਿੱਛੇ। ਹਾਂ ਸਟੈਂਡ ਬਿਹਾਈਂਡ। ਹਾਂ ਅੱਛਾ ਨੈਕਸਟ ਸਰ, ਰਾਈਟ ਸਰ, ਨੈਕਸਟ ਇਜ਼ ਲੋਕ ਪਾਸ ਆਵਨ ਚੜ ਧੁੱਪ ਜਾਏ। ਸੋ ਇਹਦਾ ਕੀ ਮੀਨਿੰਗ ਹੋਇਆ ਸਰ? ਧੁੱਪ ਨਹੀਂ ਹੈਗੀ, ਧੱਪ ਹੈ, ਧੱਪ। ਓ ਸੌਰੀ, ਧੱਪ। ਹਾਂ ਲੋਕੀ ਜਦੋਂ ਲੋਕੀ ਕੋਲ ਆਂਦੇ ਨੇ ਪਏ ਤੇ ਉਹਦਾ ਇੱਕ ਸ਼ੋਰ ਆ ਰਿਹਾ, ਸ਼ੋਰ ਜਿਹੜਾ ਨਾ ਉਹਨਾਂ ਦਾ ਇੱਕ ਥੱਪ ਚੱਲਦੇ ਨਾ, ਥੱਪ ਚੱਲਣ ਦੇ ਪੈਰਾਂ ਦੀ ਆਵਾਜ਼ ਹੁੰਦੀ ਹੈ, ਥੱਪ ਚੱਲਣਾ। ਤੇ ਸਰ ਲੋਕ ਕਿਹਦੇ ਕੋਲ ਆ ਰਹੇ ਨੇ ਨੇੜੇ? ਪੂਰਨ ਕੋਲ ਆ ਰਹੇ ਨੇ ਨਾ। ਇਸ ਵੇਲੇ ਉਹ ਪੂਰਨ ਭਗਤ ਹੈ ਨਾ, ਉਹ ਲੋਕੀ ਉਹਦੇ ਕੋਲ ਅੱਛਾ ਓਕੇ, ਸੋ ਇਟ ਮੰਨਤਾ ਲੈਣ ਆ ਰਹੇ ਲੋਕੀ, ਬਖਸ਼ਿਸ਼ ਜੋ ਵੀ ਹੈ, ਕਰਾਊਡਸ ਆ ਰਹੇ ਨੇ, ਇਨ ਕਰਾਊਡਸ। ਓਕੇ ਸੋ ਇਟ ਇਜ਼ ਉਹਦੀ ਆਵਾਜ਼ ਆ ਰਹੀ ਉਹਨਾਂ ਦੇ ਆਵਾਜ਼ ਦੀ।
ਦੱਬ ਅੱਛਾ, ਚੜ ਕਾਫੀ ਰਹੀ ਹੈ, ਯਾਨੀ ਕਿ ਸ਼ੋਰ ਆ ਰਿਹਾ ਉਹਨਾਂ ਜੀ ਦੇ ਸਰ, ਆਉਣ ਦਾ। ਕਾਫੀ ਗੈਦਰਿੰਗ ਹੈਗੀ ਤਾਂ ਪੀਪਲ ਆਰ ਗੈਦਰਡ देयर ਐਂਡ ਦੇ ਆਰ ਆਲ ਹਾਂ ਸਟੈਂਡਿੰਗ। ਗੈਦਰ ਐਂਡ ਉਹ ਗੈਦਰਿੰਗ ਦੀ ਜਿਹੜੀ ਆਵਾਜ਼ ਆ ਰਹੀ ਹੈ ਰਾਈਟ ਸਰ। ਸੋ ਲੋਕਾਂ ਸਰ ਦੇ ਦੈਨ ਆਉਣ ਦੀ। ਰਾਈਟ ਸਰ, ਦੈਨ ਫਰਦਰ ਲਾਈਨ ਸੇ ਸਰ ਕਾਦਰ ਯਾਰ ਜੋ ਜੋ ਮੱਥਾ ਟੇਕਦਾ ਏ ਲੂਣਾ ਨਾਲ ਹੈਰਾਨਗੀ ਖਪ ਜਾਏ। ਸੋ ਹਾਂ, ਇਹ ਲੂਣਾ ਕਿਉਂਕਿ ਉਹ ਇਸ ਵੇਲੇ ਭਗਤ ਹੈ, ਲੋਕਾਂ ਨੂੰ ਦੇ ਰਿਹਾ ਹੈ, ਆਪਣੀ ਮਾਂ ਦੀਆਂ ਅੱਖਾਂ ਉਹਨੇ ਪਰਤਾਤੀਆਂ ਨੇ, ਉਹ ਜੀ ਬਾਗ ਜਿਹੜਾ ਸੀ ਉਹਨੇ ਹਰਾ ਕਰ ਦਿੱਤਾ ਹੈ, ਉੱਥੇ ਦਾਖਾਂ, ਉਹ ਪੂਰਾ ਇੱਕ ਸ਼ਹਿਰ ਜਿਹੜਾ ਉਹ ਜਾਗ ਪਿਆ ਹੈ। ਉਹ ਪੂਰਾ ਓਕੇ ਜਿਹੜੀ ਸ਼ਹਿਰ ਹੈ ਉਹ ਸਿਆਲਕੋਟ ਜਾਗ ਪਿਆ ਹੈ। ਉਹ ਲੋਕੀ ਰਾਈਟ ਜੋਕ ਸਰ ਦਰ ਜੋਕ ਉਹਨੂੰ ਵੇਖਣ ਆ ਰਹੇ ਨੇ, ਕੋਈ ਫਕੀਰ ਆਇਆ ਹੈ, ਕੋਈ ਜੋਗੀ ਆਇਆ ਹੈ, ਤੇ ਆ ਕੇ ਮੱਥਾ ਟੇਕ ਰਹੇ ਨੇ ਉਹ ਜੋਗੀ ਅੱਗੇ ਲੋਕ ਜਿਹੜੇ ਨੇ। ਰਾਈਟ ਸਰ ਜਿਹੜਾ ਵੀ ਮੱਥਾ ਟੇਕਦਾ ਹੈ, ਜੋ ਮਨੇ ਜਿਹੜਾ ਵੀ ਜੀ ਜੀ ਐਨੀਵਨ ਮੱਥਾ ਰਾਈਟ ਸਰ ਟੇਕਦਾ ਹੈ, ਉਹ ਹੈਰਾਨਗੀ ਦੇ ਨਾਲ ਖਤਮ ਹੁੰਦੀ ਜਾ ਰਹੀ ਹੈ। ਉਹ ਹੈਰਾਨ ਹੋ ਰਹੀ ਕਿ ਯਾਰ ਇਹ ਪੂਰਨ ਉਹੀ ਹੈ ਜਿਹਨੂੰ ਮੈਂ ਸਡਿਊਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਾਂ ਜੋ ਵੀ ਵਟਐਵਰ, ਤੇ ਇਹ ਹੈਰਾਨਗੀ ਨਾਲ ਉਹ ਮੁੱਕਦੀ ਜਾ ਰਹੀ ਹੈ। ਓਕੇ ਅੱਛਾ, ਲੂਣਾ ਦੇ ਨਾਲ ਜਿਹੜੀ ਲੂਣਾ ਨੂੰ ਹੈਰਾਨਗੀ ਹੈ ਉਹ ਖਤਮ ਹੋ ਰਹੀ ਹੈ। ਹਾਂ, ਇੱਕ ਨਹੀਂ ਲਫ਼ਜ਼ ਥੋੜੀ ਨਹੀਂ ਸੁਣਿਆ ਹੋਣਾ, ਖਪਤ। ਹਾਂ ਖਪਤ ਦਾ ਮਤਲਬ ਮਤਲਬ ਹੁੰਦਾ ਯੂਟਿਲਾਈਜ਼ ਹੋ ਕੰਜ਼ਿਊਮ ਹੋ ਜਾਣਾ, ਕੰਜ਼ਿਊਮ ਹੋ ਰਾਈਟ ਜਾਣਾ। ਸਰ ਤੇ ਰਾਈਟ ਸਰ ਇੱਥੇ ਸਿਰਫ ਖਪ ਹੈਗਾ, ਇਹਦਾ ਮਤਲਬ ਮੁੱਕ ਜਾਣਾ ਲਿਖਿਆ ਹੈ ਉਹਨਾਂ ਨੇ। ਮੈਂ ਇੱਕ ਅਦਿੱਤਿਆ ਜੀ ਇੱਥੇ ਜੀ ਖੱਪ ਦਾ ਹਾਂਜੀ ਮਤਲਬ ਹੈ ਕਿ ਉਹ ਹੈਰਾਨਗੀ ਔਰ ਸ਼ਰਮਿੰਦਗੀ ਦੇ ਨਾਲ ਖਤਮ, ਅੰਦਰੋਂ ਅੰਦਰ ਮੁੱਕੀ ਜਾ ਰਹੀ ਹੈ, ਖਤਮ ਹੋਈ ਜਾ ਰਹੀ ਹੈ। ਕਿ ਜਿਵੇਂ ਜ਼ੁਬੈਰ ਸਾਹਿਬ ਨੇ ਕਿਹਾ ਕਿ ਵੀ ਮੈਂ ਤੈਨੂੰ ਮਰਵਾਤਾ ਸੀ, ਹਾਂਜੀ ਤੇ ਹਾਂਜੀ ਇਹ ਬੱਚਾ ਜਿਹੜਾ ਵੀ ਜਿਹਨੂੰ ਮੈਂ ਮਰਵਾਤਾ ਸੀ, ਸੁਟਵਾਤਾ ਸੀ, ਇਹ ਕਿਹਦੀ ਟਰਾਂਸਫੋਰਮੇਸ਼ਨ ਕਿੰਨੀ ਜ਼ਬਰਦਸਤ ਹੋਈ ਹੈ ਕਿ ਉਹ ਬੱਚਾ ਜਿਹਨੂੰ ਮੈਂ ਕਢਵਾਇਆ ਸੀ ਇੱਥੋਂ, ਉਹ ਇੱਥੇ ਆ ਕੇ ਸ਼ਹਿਰ ਦੇ ਵਿੱਚ ਉਹਨੇ ਰਾਜ ਕਰਨਾ ਸ਼ੁਰੂ ਕਰਤਾ ਹੈ, ਔਰ ਲੋਕ ਰਾਜੇ ਦੀ ਬਜਾਏ ਉਹਦੇ ਗਿਰਦ ਮੱਥੇ ਟੇਕਦੇ ਪਏ ਨੇ। ਸੋ ਦੈਟ ਇਜ਼ ਦ ਕੰਟਰਾਸਟ ਬੇਸਿਕਲੀ। ਓਕੇ ਸੋ ਬੇਸਿਕਲੀ ਰਾਈਟ ਖੱਪ ਆਈ ਦਾ ਗॉट ਮਤਲਬ ਹੈ ਇਟ ਕਿ ਉਹ ਸ਼ਰਮਿੰਦਗੀ ਨਾਲ ਔਰ ਹੈਰਾਨਗੀ ਨਾਲ ਮਰੀ ਜਾ ਰਹੀ ਹੈ ਕਿ ਯਾਰ ਮੈਂ ਕੀਤਾ ਕੀ ਸੀ, ਮੈਂ ਪਲਾਨ ਕੀ ਕੀਤਾ ਸੀ ਤੇ ਹੋਇਆ ਕੀ ਇਹਦੇ ਨਾਲ। ਰਾਈਟ ਜੀ, ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਹੋਰ ਜੀ, ਹੋਰ ਕੁਝ ਪੁੱਛਣਾ ਤੁਸੀਂ? No, that's it, sir. ਹਾਂਜੀ ਅਮਰਜੀਤ ਜੀ ਤੁਸੀਂ? ਹਾਂਜੀ, ਅੱਛਾ ਮੈਂ ਥੋੜਾ ਜਿਹਾ ਡਿਫਰੈਂਟ ਇਹਨੂੰ ਸੋਚ ਰਿਹਾ ਸੀਗਾ ਕਿ ਦੇਖੋ 24 ਸਾਲ ਦੇ ਬਾਅਦ ਲੂਣਾ ਨੇ ਪੂਰਨ ਨੂੰ ਦੇਖਿਆ। ਜੋ ਲੂਣਾ ਦੀ ਹਾਲਤ ਡਿਸਕ੍ਰਾਈਬ ਕੀਤੀ ਹੈ ਇਸ ਵੇਲੇ ਕਾਦਰੀ ਯਾਰ ਨੇ, ਮੈਂ ਸਮਝਦਾ ਕਿ ਉਹਦੇ ਸ਼ਰਮਿੰਦਗੀ ਨਾਲ ਹੀ ਨਹੀਂ ਕੋਈ ਚੀਜ਼, ਪਰੇਸ਼ਾਨੀ, ਅਪਸੈਟ। ਜੇ ਸ਼ਰਮਿੰਦਗੀ ਹੁੰਦੀ ਤਾਂ ਪਸ਼ੇਮਾਨ ਹੋਣਾ ਸੀ, ਪਰੇਸ਼ਾਨ ਹੈ, ਸ਼ੀ ਇਜ਼ ਵੈਰੀ ਅਪਸੈਟ, ਉਹਨੂੰ ਗੁੱਸਾ ਹੈਗਾ। ਗੁੱਸੇ ਦੇ ਨਾਲ ਚਿਹਰਾ ਜਿਹੜਾ ਉਹਦਾ ਕਾਲਾ ਹੋ ਗਿਆ, ਔਰ ਅਖੀਰਲੇ ਚ ਖਾਸ ਕਰਕੇ ਲੂਣਾ ਨਾਲ ਹੈਰਾਨਗੀ ਖਪ ਜਾਣਾ ਮਤਲਬ ਗੁੱਸੇ ਚ ਆ ਜਾਣਾ। ਲੂਣਾ ਦਾ ਜੋ ਸਿਚੁਏਸ਼ਨ ਹੈ, ਗੁੱਸੇ ਦੀ ਹਾਲਾਤ ਹੈ, ਹਾਲੇ ਸ਼ਰਮਿੰਦਗੀ ਨਾਲ ਦੀ ਕੋਈ ਚੀਜ਼ ਨਹੀਂ ਉਹਦੇ ਕੋਲ, ਕਿਉਂਕਿ ਸ਼ੀ ਇਜ਼ ਪਰੇਸ਼ਾਨ ਮੀਨਸ ਅਪਸੈਟ। ਤਾਪ ਚੜਨਾ, ਉਹਨੂੰ ਹੋਰ ਵੀ ਗੁੱਸਾ ਚੜ ਜਾਣਾ, ਔਰ ਪਿੱਛੇ ਖੜੀ ਆ ਔਰ ਪੂਰਨ ਨੂੰ ਦੇਖ ਕੇ ਕਿ ਜੋ ਪੂਰਨ ਦੇ ਨਾਲ ਲੋਕਾਂ ਦੀ ਸ਼ਰਧਾ ਦੇ ਨਾਲ ਉਹਨੂੰ ਮਿਲਦੇ ਨੇ, ਉਹਦੇ ਨਾਲ ਉਹਨੂੰ ਹੋਰ ਵੀ ਗੁੱਸਾ ਆ ਰਿਹਾ। ਗੁੱਸੇ ਦੀ ਹਾਲਾਤ ਹੈ, ਸ਼ਰਮਿੰਦਗੀ ਦੀ ਹਾਲਾਤ ਨਹੀਂ। ਮੈਂ ਥੋੜਾ ਇਸ ਤਰ੍ਹਾਂ ਸਮਝਦਾ ਸੀ। ਠੀਕ ਬਿਲਕੁਲ ਆਈ ਐਗਰੀ ਤੁਹਾਡੇ ਨਾਲ, ਕਿਉਂਕਿ ਲਫ਼ਜ਼ਾਂ ਨੇ ਕਲੀਅਰਲੀ ਹੈਰਾਨਗੀ ਯੂਜ਼ ਕੀਤਾ ਹੈ ਕਿ ਉਹ ਹੈਰਾਨ ਹੈ ਕਿ ਮੈਂ ਕੀਤਾ ਕੀ ਸੀ ਔਰ ਹੋ ਕੀ ਗਿਆ। ਸੋ ਦੇयर इज अ ਕੰਟਰਾਸਟ, what she planned and what happened with Puran, what she planned for Puran. ਵਧੀਆ ਜੀ ਤੁਸੀਂ ਦੱਸੋ? Yeah, I'm similar to Amarjeet ji. I feel like she's I don't know if she's jealous or like all the attention now Puran Bhagat pe hai. So I don't know. That's what I felt when I first read it. I could be wrong, lekin minnu inch feel hua because yeah. Sorry, ਮੈਨੂੰ ਡਾਕਟਰ ਮਨਜ਼ੂਰ ਜਹਾਜ ਸਾਹਿਬ ਦਾ ਕਈ ਲੈਕਚਰ ਯਾਦ ਆ ਰਹੇ ਨੇ। ਤਾਂ ਉਹਨਾਂ ਦਾ ਇੱਕ ਲੈਕਚਰ ਹੁੰਦਾ ਸੀ ਕਿ ਜਿਹੜੀ ਟੈਕਸਟ ਹੈ ਨਾ, ਟੈਕਸਟ ਦੀ ਜਿਹੜੀ ਡਿਕਸ਼ਨ ਹੁੰਦੀ ਹੈ ਜਾਂ ਜਿਹੜੀ ਵਰਡਿੰਗ ਹੁੰਦੀ ਜਿਹੜਾ ਕਿ ਉਹ ਪੋਇਟ ਯੂਜ਼ ਕਰਦਾ, ਕੋਸ਼ਿਸ਼ ਕਰੋ ਪਹਿਲੇ ਉਹ ਡਿਕਸ਼ਨ ਨੂੰ ਤੇ ਫੋਕਸ ਕਰੀਏ। ਤੇ ਕਿਉਂਕਿ ਉਹਨਾਂ ਨੇ ਪਰੇਸ਼ਾਨੀ ਲਫ਼ਜ਼ ਇਸਤੇਮਾਲ ਨਹੀਂ ਕੀਤਾ, ਹੈਰਾਨਗੀ ਕੀਤਾ ਤੇ ਖੱਪ ਕੀਤਾ, ਤੇ ਤੁਸੀਂ ਉਹ ਹੈਰਾਨਗੀ ਤੇ ਖੱਪ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਤੁਸੀਂ
ਉਹ ਜਿਹੜੀ ਸ਼ਾਇਰ ਦੀ ਇਮੇਜਿਨੇਸ਼ਨ ਤੇ ਜੋ ਉਹਦਾ ਇੰਟੈਂਟ ਹੈ ਉਸ ਤੋਂ ਬਾਹਰ ਨਹੀਂ ਜਾ ਸਕਦੇ, ਮੇਰਾ ਖਿਆਲ ਹੈ। हाँ जी गुरदास जी। ਮੈਂ ਵੀ ਇੱਕ ਖੱਪ ਅੰਦਰੋਂ ਖੱਪਦੀ ਆ, ਜੋ ਉਹਨੇ ਕਰਨਾ ਸੀ ਉਹ ਹੋਇਆ ਨਹੀਂ ਹਨਾ, ਉਹਨੂੰ ਸੁੱਟ ਦਿੱਤਾ ਆਪਣੀ ਜਿੱਤੋਂ, ਉਹਨੂੰ ਮਾਰ ਮੁਕਾਤਾ, ਉਹਦੀ ਜਿੱਤ ਹੋ ਗਈ ਉਹ ਹਨਾ। ਜੇ ਹੁਣ ਦੇ ਟਾਈਮ 'ਚ ਹੁੰਦੀ ਸ਼ੂਬੀ ਤੇ ਕੁਈਨ ਫੋਰਮਲੀ ਨੋਨ ਐਸ ਕੁਈਨ ਲੂਨਾ ਜੋ ਐਂਡਰੂ ਨੂੰ ਹੋਇਆ ਹੈ, ਇਹ ਰਾਜ ਘਰਾਣਿਆਂ ਦੇ ਸਿਲਸਿਲੇ ਹੁਣ ਵੀ ਚੱਲਦੇ ਹੀ ਆ, ਠੀਕ ਹੈ। ਤੇ ਉਸ ਟਾਈਮ 'ਚ ਪਬਲਿਕਲੀ ਉਹਦੇ ਸਾਰਿਆਂ ਦੇ ਸਾਹਮਣੇ ਉਹ ਫੇਰ ਜਿੰਦਾ ਹੋ ਗਿਆ ਹਨਾ, ਉਹ ਤਾਂ ਮਰਿਆ ਸਮਝਦੀ ਸੀ ਹਨਾ। ਹੁਣ ਆਪਾਂ ਸ਼ਿਵ ਕੁਮਾਰ ਬਟਾਲ ਵੀ ਤਾਂ ਉਹਨੂੰ ਇੱਕ ਵਿਚਾਰੀ ਦੇ ਰੂਪ 'ਚ ਪੇਸ਼ ਕਰਦਾ, ਪਰ ਜੋ ਅਸੀਂ ਸੁਣਦੇ ਆਏ ਆ ਛੋਟੇ ਹੁੰਦੇ ਆ ਤਾਂ ਉਹ ਸ਼ੀ ਵਾਜ਼ਨਟ ਅ ਵਿਚਾਰੀ ਹਨਾ। ਭਾਵੇਂ ਜਿੰਨੀ ਮਰਜ਼ੀ ਉਹਦੀ ਉਮਰ ਹੋਵੇ, ਉਹ ਵਿਲਨ ਸੀ ਆਪਾਂ ਲਈ ਹਨਾ। ਤੇ ਉਹਨੇ ਮਾਸੂਮ ਦੇ ਨਾਲ ਜੋ ਵੀ ਕੀਤਾ ਗਲਤ ਕੀਤਾ, ਤੇ ਉਹ ਖੱਪਦੀ ਆ ਵੀ ਹੁਣ ਮੇਰੇ ਭੇਤ ਸਾਰੇ ਨਿਕਲ ਜਾਣੇ ਆ ਸਾਰਿਆਂ ਦੇ ਸਾਹਮਣੇ। ਇੱਕ ਤਾਂ ਉਹਦੀ ਜਿਹੜੀ ਰਾਣੀ ਹੈ, ਜਿਹੜੀ ਦਰਜਾ ਉਹਦਾ ਹੈਗਾ, ਉਹ ਵੀ ਛੁੱਟ ਸਕਦਾ, ਉਹਨੂੰ ਪਤਾ ਥੋੜਾ ਵਾ ਵੀ ਉਹਨੇ ਉਹਦੇ ਰਾਜੇ ਨੇ ਉਹਨੂੰ ਕੱਢਣਾ ਜਾਂ ਨਹੀਂ ਕੱਢਣਾ, ਕੀ ਪਤਾ। ਤੇ ਜੇ ਉਹਨੇ ਰੱਖਿਆ ਵੀ, ਤੇ ਜਿਹੜੇ ਰਾਜ ਦਰਬਾਰ ਦੇ ਲੋਕ ਹੈਗੇ, ਉਹਨੂੰ ਉਹਦੇ ਨਾਲ ਕੀ ਸਲੂਕ ਕਰਨੇ ਆ। ਸੋ ਇਹ ਇਨੀਸ਼ੀਅਲ ਰਿਐਕਸ਼ਨ ਜਿਹੜੀ ਹੈਗੀ ਆ, ਉਹ ਸਾਰਿਆਂ ਨੇ ਸਹੀ ਕਿਹਾ ਜੋ ਵੀ ਕਿਹਾ, ਪਰੇਸ਼ਾਨ ਨਹੀਂ, ਉਹਨੂੰ ਅੱਗ ਲੱਗੀ ਅੰਦਰ, ਉਹ ਕੀ ਗਿਆ। ਅਮਰਜੀਤ ਨੇ ਸਹੀ, ਉਹਨਾਂ ਜੀ ਨੇ ਸਹੀ ਪੁਆਇੰਟ ਆਊਟ ਕੀਤਾ, ਲੇਕਿਨ ਮੈਨੂੰ ਲੱਗਦਾ ਕਿ ਦੋਵੇਂ ਟ੍ਰੈਂਡ ਚੱਲ ਰਹੇ ਨੇ, ਦੋਵੇਂ ਲਾਈਨਾਂ ਚੱਲ ਰਹੀਆਂ ਨੇ ਇਹਦੇ ਵਿੱਚ। ਪਸ਼ੇਮਾਨ ਵੀ ਹੋ ਰਹੀ ਹੈ, ਬੇ ਬਹੁਤ ਹੋਈ ਪਸ਼ੇਮਾਨ ਲੂਣਾ, ਪਸ਼ੇਮਾਨ ਵੀ ਚੱਲ ਰਹੀ ਹੈ ਉਹਦੀ, ਫਿਰ ਉਹਨੂੰ ਤਪ ਵੀ ਚੜ ਰਿਹਾ, ਅਗਲੀ ਲਾਈਨ 'ਚ ਉਹਨੂੰ ਤਪ ਚੜ ਜਾਂਦਾ। ਉਹ ਦੋਵੇਂ ਉਹਦੇ ਅੰਦਰ ਨਾ ਇੱਕ ਕਸ਼ਮਕਸ਼, ਇੱਕ ਕੰਫਲਿਕਟ ਚੱਲ ਰਿਹਾ ਹੈ। ਇੱਕ ਪਾਸੇ ਉਹ ਰਿਜ਼ੋਲਵ ਹੁੰਦੀ ਹੈ ਕਿ ਪੂਰਨ ਭਗਤ ਹੈ, ਮੈਨੂੰ ਇਹਦੇ ਅੱਗੇ ਮੱਥਾ ਟੇਕਣਾ ਚਾਹੀਦਾ ਜਾਂ ਇਹਨੂੰ ਮੰਨ ਲੈਣਾ ਚਾਹੀਦਾ। ਸੈਕੰਡਲੀ ਨੂੰ ਇੱਕਦਮ ਜਿਹੜਾ ਗੁੱਸਾ ਜਿਹਾ ਵੀ ਆ ਜਾਂਦਾ ਕਿ ਯਾਰ ਹੈ ਉਹੀ ਜਿਹੜਾ ਪਰਸਨ ਹੈਗਾ ਜਿਹਨੂੰ ਮੈਂ ਕਰਤਾ ਸੀ, ਉਹ ਕਰਤਾ ਸੀ। ਮੇਰਾ ਹਰ ਕਨਫਲਿਕਟ ਚੱਲ ਰਿਹਾ, ਔਰ ਇਹਦੇ ਬੰਦ ਦੇ ਵਿੱਚ ਹੈ ਵੀ ਹੈ ਨਾਲ ਹੈਰਾਨੀ ਖੱਪ ਜਾਏ। ਸਾਡੇ ਕੋਲ ਤੇ ਮੁਕੜਾ ਲਿਖਿਆ ਹੈ ਕਿ ਹੈਰਾਨ ਵੀ ਹੋ ਰਹੀ ਹੈ ਔਰ ਖਤਮ ਵੀ ਹੋ ਰਹੀ ਹੈ, ਔਰ ਫਿਰ ਜ਼ਮੀਨ ਵੇਲ ਨਾ ਦੇ ਜੋ ਛੁਪ ਜਾਏ, ਇਹ ਸ਼ਰਮਿੰਦਗੀ ਹੈ। ਨਹੀਂ ਤੁਸੀਂ ਸਹੀ ਕਹਿ ਰਹੇ ਹੋ, ਦੋਵੇਂ ਚੀਜ਼ਾਂ ਚੱਲ ਰਹੀਆਂ ਨੇ ਮੇਰੇ ਖਿਆਲ 'ਚ। ਅਮਰਜੀਤ ਨੇ ਦੂਜਾ ਪਾਸਾ ਫੜਿਆ ਜਿਹਦੇ ਤੇ ਅਸੀਂ ਗੱਲ ਨਹੀਂ ਕਰ ਰਹੇ ਸੀ, ਤਾਂ ਥੈਂਕਫੁਲ ਕਹਿ ਕੇ ਉਹਨਾਂ ਨੇ ਉਹ ਡਾਇਮੈਂਸ਼ਨ ਵੀ ਦਿਖਾਈ ਕਿ ਉਹ ਡਾਇਮੈਂਸ਼ਨ ਵੀ ਚੱਲ ਰਹੀ ਹੈ, ਪਰੇਸ਼ਾਨਗੀ ਦੀ ਵੀ ਚੱਲ ਰਹੀ ਹੈ। ਔਰ ਦੂਜੇ ਪਾਸੇ ਉਹਨੂੰ ਇੱਕਦਮ ਖਿਆਲ ਜਿਹਾ ਆਉਂਦਾ, ਨਹੀਂ ਮੈਂ ਤੇ ਲੂਣਾ ਹੈਗੀ ਹਾਂ, ਮੈਂ ਤੇ ਕੁਈਨ ਹੈਗੀ ਹਾਂ, ਤੇ ਮੈਂ ਇਹ ਹੈਗੀ ਹਾਂ, ਤੇ ਮੈਂ ਉਹ ਹੈਗੀ ਹਾਂ। ਉਹ ਅਜੇ ਤੱਕ ਪੂਰੀ ਤਰ੍ਹਾਂ ਰਿਜ਼ੋਲਵ ਨਹੀਂ ਹੋਈ। ਹੁਣ ਅੱਗੇ ਅਸੀਂ ਪੜ੍ਹਨੇ ਆ, ਕਿਸ਼ੋਰ ਜੀ ਪੜ੍ਹੋ ਤੁਸੀਂ, ਦੇਖਣੇ ਆ। ਮੈਂ ਦੇਖ ਰਿਹਾ ਸੀ, ਹਾਂਜੀ ਜ਼ੁਬੈਰ ਸਾਹਿਬ, ਮੈਂ ਦੇਖ ਰਿਹਾ ਸੀ ਕਿ ਲਫ਼ਜ਼ ਜਿਹੜਾ ਸਾਡੇ ਲਿਖਿਆ ਨਾ, ਉਹ ਹੈਗਾ ਪਰੇਸ਼ਾਨ, ਪਸ਼ੇਮਾਨ ਨਹੀਂ, ਪਰੇਸ਼ਾਨ। ਪਰੇਸ਼ਾਨ ਹੋਣਾ ਔਰ ਪਸ਼ੇਮਾਨ ਹੋਣਾ ਅਲੱਗ ਚੀਜ਼ ਨੇ। ਹਾਂ ਠੀਕ ਹੈ, ਸਹੀ ਹੈ, ਪਸ਼ੇਮਾਨ ਤੇ ਪਛਤਾਵਾ ਹੈ ਨਾ, ਅਸਲ 'ਚ ਨਾ ਟੈਕਸਟ ਦਾ ਡਿਫਰੈਂਸ ਹੈ। ਤੁਸੀਂ ਸਹੀ ਕਹਿ ਰਹੇ ਹੋ, ਜਿਹੜੀ ਅਸੀਂ ਪੜ੍ਹਨੇ ਪਿਆ ਨਾ ਇਹ ਵਾਲੀ, ਤੁਸੀਂ ਤੇ ਮੈਂ ਫਾਲੋ ਕਰ ਰਹੇ ਹਾਂ ਜਾਂ ਗੁਲਜ਼ਾਰ ਜੀ ਕਰ ਰਹੇ ਨੇ, ਉਹਦੇ 'ਚ ਪਸ਼ੇਮਾਨ ਹੈਗਾ ਲਫ਼ਜ਼, ਤੇ ਇਹਨਾਂ ਕੋ ਪਰੇਸ਼ਾਨ ਹੈ, ਉਹ ਬਿਲਕੁਲ ਪਰੇਸ਼ਾਨ ਨੂੰ ਫਾਲੋ ਕਰਦੇ ਪਏ ਨੇ। ਲੇਕਿਨ ਤੁਸੀਂ ਸਹੀ ਕਹਿ ਰਹੇ ਹੋ, ਇਹ ਪਸ਼ੇਮਾਨ ਔਰ ਹੈਰਾਨ ਦੋਵੇਂ ਚੱਲਦੇ ਪਏ ਨੇ, ਕਿਉਂਕਿ ਸੀਅਰ ਵੀ ਸ਼ੁਰੂ ਹੋ ਰਹੀ ਹੈ ਪਸ਼ੇਮਾਨ ਤੋਂ ਤੇ ਖਤਮ ਹੋ ਰਹੀ ਹੈ ਹੈਰਾਨ ਤੋਂ। ਦੋਵੇਂ ਨਾਲ ਕੰਟਰਾਸਟ ਚੱਲਦੇ ਪਏ ਨੇ, ਕਿਉਂਕਿ ਉਹ ਪਸ਼ੇਮਾਨ ਵੀ ਹੈ ਤੇ ਹੈਰਾਨ ਵੀ ਹੈ, ਦੋਵੇਂ ਕੰਫਲਿਕਟ ਚੱਲਦੇ ਪਏ ਨੇ। ਲੇਕਿਨ ਅਮਰ ਸਾਹਿਬ, ਅਮਰਜੀਤ ਨਾਲ ਕੋਈ ਜਿਹੜਾ ਟੈਕਸਟ ਹੈਗਾ ਉਹ ਹੈਗਾ ਵੇ ਪਰੇਸ਼ਾਨ। ਸੋ ਦੈਟ ਇਹ ਪ੍ਰੋਬਲਮ ਹੋ ਰਹੀ ਬੇਸਿਕਲੀ ਨਾ। ਆਪਣਾ ਡਾਕਟਰ ਓਕ ਤੇ ਵੀ ਪਰੇਸ਼ਾਨ ਹੈ। ਹਾਂ that's right, in the Shamukhi and apna.org is also ਪਰੇਸ਼ਾਨ। ਇੱਥੇ ਪਸ਼ੇਮਾਨ ਦੀ ਤੁਸੀਂ ਅਗਲਾ ਬਾਤ ਪੜੋ ਜੀ, ਅਗਲਾ ਬਾਤ ਅੱਗੇ ਚਲਿਏ, ਸ਼ਾਇਦ ਮਸਲਾ ਹੱਲ ਹੋ ਜਾਏ। ਜੀ ਮੈਂ ਪੜ੍ਹਨੀ ਆ। ਤੇ ਤੂੰ ਨਾ ਹੋ ਗਮਨਾਕ ਮਾਏ, ਪੂਰਨ ਆਖਦਾ ਲੂਣਾ ਨੂੰ ਹਾਲ ਕੋਈ, ਤੇਰੇ ਵਸ ਨਾਹੀਂ ਸੁਣਦਾ ਕੋਲ ਰਾਜਾ, ਰੱਖੀ ਨਾ ਖਾਬ ਖਿਆਲ ਕੋਈ, ਦਾਮਨਗੀਰ ਮੈਂ ਆਪਣੇ ਬਾਪ ਦਾ ਹਾਂ, ਜਿਸ ਪੁੱਛਿਆ ਨਹੀਂ ਅਹਿਵਾਲ ਕੋਈ, ਕਾਦਰ ਯਾਰ ਜਈ ਮੇਰੇ ਬਾਪ ਕੀਤੀ, ਐਸ ਕੌਣ ਕਰਦਾ ਪੁੱਤਰ ਨਾਲ ਕੋਈ। ਹਾਂਜੀ, ਐਸੀ ਕੌਣ ਕਰਦਾ ਪੁੱਤਰ ਨਾਲ ਕੋਈ। ਹਾਂ ਮਧੀਆ ਜੀ, ਅਗਲਾ ਬਾਣ ਤੁਸੀਂ ਪੜੋ ਜੀ। ਸੇ ਸਾਬਤੀ ਇੱਕ ਨਾ ਬਚਨ ਕੀਤਾ, ਰਾਜਾ ਘੁੱਟ ਲੱਥਾ ਸ਼ਰਮਿੰਦਗੀ ਤੋਂ,
ਦਿਲ ਨੂੰ ਜਾਣਦਾ ਕੀ ਮੈਂ ਵਰਤਿਆ ਸੀ, ਸਖਤ ਦਿਲ ਹੋਇਆ ਇਹਦੀ ਜ਼ਿੰਦਗੀ ਤੋਂ। ਦਰਗਾਹ ਵਿੱਚ ਮੈਂ ਕੀ ਜਵਾਬ ਦੇਸਾਂ, ਕੰਮ ਮੂਲ ਨਾ ਹੋਇਆ ਪਸੰਦਗੀ ਤੋਂ। ਕਾਦਰ ਯਾਰ ਸਲਵਾਨ ਦਾ ਉਤ ਵੇਲੇ ਰੰਗ ਜ਼ਰਦ ਹੋਇਆ ਸ਼ਰਮਿੰਦਗੀ ਤੋਂ। ਹਾਂ, ਇਹਦੇ ਥੋੜੀ ਜਿਹੀ ਗੱਲ ਜਿਹੜੀ ਹੈ ਨਾ ਉਹ ਕਲੀਅਰ ਹੋ ਗਈ ਹੈ। ਉਹ ਪੂਰਨ ਨੇ ਪੜ੍ਹ ਲਿਆ ਕਿ ਇਹ ਜਿਹੜੀ ਹੈ ਕਨਫਲਿਕਟ ਹੈਗੀ ਹੈ, ਤੇ ਉਹ ਕਹਿੰਦਾ ਤੇ ਤੂੰ ਨਾ ਹੋ ਗਮਨਾਕ ਮਾਏ। ਇਹ ਲੂਣਾ ਨੂੰ ਕਹਿ ਰਿਹਾ, ਲੂਣਾ ਨੂੰ ਮਾਂ ਕਰਕੇ ਬੁਲਾ ਰਿਹਾ ਕਿ ਤੂੰ ਗਮਨਾਕ ਨਾ ਹੋ। ਪੂਰਨ ਆਖਦਾ ਲੂਣਾ ਨੂੰ ਹਾਲ ਕੋਈ। ਉਹ ਆਪਣਾ ਕਹਿੰਦਾ ਕਿ ਆਪਣਾ ਜਿਹੜਾ ਹਾਲ ਮੈਂ ਤੁਹਾਨੂੰ ਦੱਸਣਾ ਵਾਂ। ਤੇਰੇ ਵਸ ਨਾ ਹੀ ਸੁਣਦਾ ਕੋਲ ਰਾਜਾ। ਇਹ ਤੇਰੇ ਵਸ ਨਹੀਂ ਹੈ। ਰਾਜਾ ਜਿਹੜਾ ਸਲਵਾਨ ਉਹ ਸੁਣ ਰਿਹਾ ਕੋਲ ਬੈਠਾ ਹੋਇਆ। ਪਿਛਲਾ ਰੱਖੀ ਨਾ ਖਾਬ ਖਿਆਲ ਕੋਈ। ਇੱਥੇ ਉਹਨੇ ਰਿਜ਼ੋਲਵ ਕਰ ਦਿੱਤਾ ਉਹਦਾ ਕੰਫਲਿਕਟ। ਉਹਨੂੰ ਪਿਛਲਾ ਯਾਦ ਆ ਰਿਹਾ ਐਕਚੁਅਲੀ। ਕਹਿੰਦਾ ਮੈਂ ਤੈਨੂੰ ਖਤਮ ਰਿਜ਼ੋਲਵ ਕਰ ਦਿੱਤਾ, ਮੈਂ ਤੈਨੂੰ ਮਾਫ ਕਰ ਦਿੱਤਾ। ਮੇਰੇ ਵੱਲੋਂ ਕੋਈ ਨਾ ਕੋਈ ਰਿਗਰੈਟ ਹੈ, ਨਾ ਕੋਈ ਗਿਲਾ ਹੈ, ਕੁਛ ਵੀ ਨਹੀਂ। ਪਿਛਲਾ ਕੋਈ ਖਾਬ ਖਿਆਲ ਤੂੰ ਨਾ ਰੱਖੀ। ਇਹ ਤੇਰੇ ਵਸ ਨਹੀਂ ਸੀ ਜੋ ਕੁਛ ਤੂੰ ਕੀਤਾ। ਇਹ ਤੇਰੇ ਵਸ ਦੀ ਸਿਰਫ ਗੱਲ ਨਹੀਂ ਸੀ। ਦਾਮਨਗੀਰ ਮੈਂ ਆਪਣੇ ਬਾਪ ਦਾ ਹਾਂ। ਇਹ ਅਸਲ ਜਿਹੜੀ ਹੈ ਨਾ ਗੱਲ ਹੈਗੀ ਕਿ ਦਾਮਨਗੀਰ ਜਿਹੜਾ ਹੈ ਉਹ ਆਪਣੇ ਪਿਓ ਦਾ ਹੈ। ਹੁਣ ਦਾਮਨਗੀਰ ਦਾ ਮਤਲਬ, ਦਾਮਨਗੀਰ ਦਾ ਇੱਕ ਮਤਲਬ ਹੁੰਦਾ ਕਿਸੇ ਦੀ ਕਮੀਜ਼ ਦਾ ਲੜ ਫੜ ਲੈਣਾ। ਕਿਸੇ ਦੀ ਕਮੀਜ਼ ਦਾ ਉਹਨੂੰ ਹੀ ਦਾਮਨ ਕਹਿੰਦੇ ਨੇ। ਬੱਚਾ ਪਿੱਛੋਂ ਫੜ ਲਏ, ਅੱਗੋਂ ਫੜ ਲਏ, ਉਹ ਕਹਿੰਦਾ ਜੀ depending on attached, demanding justice or seeking redress। दामन ਦਾ ਮਤਲਬ ਹੀ। ਔਰ dependent, an accuser, prosecutor, plaintiff, claimant, ਇਹ ਸਾਰੇ ਇਹਦੇ ਮਤਲਬ ਹੈ। ਦਾਮਨਗੀਰ ਮੈਂ ਆਪਣੇ ਬਾਪ ਦਾ ਵਾਂ। ਅਗਰ ਕਿਸੇ ਨੇ ਕੋਈ ਜੁਰਮ ਕੀਤਾ ਜਾਂ ਕੋਈ ਅਕਿਊਜ਼ਰ ਹੈਗਾ ਤੇ ਉਹ ਮੇਰਾ ਪਿਓ ਹੈਗਾ, ਤੂੰ ਨਹੀਂ ਹੈਗੀ। ਤੇਰੇ ਵਸ ਦੀ ਗੱਲ ਨਹੀਂ ਸੀ ਕਿ ਤੂੰ ਮੇਰੇ ਹੱਥ ਕਟਵਾਉਂਦੀ, ਮੇਰੇ ਪੈਰ ਕਟਵਾਉਂਦੀ ਜਾਂ ਮੈਨੂੰ ਮਹਿਲ ਚ ਕਰਦੀ। ਦਾਮਨਗੀਰ ਅਗਰ ਮੈਂ ਲੜ ਫੜਾਂਗਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਿਸੇ ਦਾ ਮੈਂ ਗਰੇਬਾਨ ਫੜਾਂਗਾ, ਉਹਨੇ ਦਾਮਨਗੀਰ ਦਾ ਥੋੜਾ ਜਿਹਾ ਲਾਈਟ ਸਟਲ ਇਸਤੇਮਾਲ ਕਰਤਾ ਹੈ ਕਿ ਦਾਮਨਗੀਰ ਮੈਂ ਆਪਣੇ ਬਾਪ ਦਾ ਹਾਂ ਜਿਸ ਪੁੱਛਿਆ ਨਹੀਂ ਅਹਿਵਾਲ ਕੋਈ। ਜਿਹਨੇ ਮੇਰਾ ਹਾਲ ਹੀ ਨਹੀਂ ਪੁੱਛਿਆ। 12 ਸਾਲ ਹੋ ਗਏ ਨੇ, 24 ਸਾਲ ਹੋ ਗਏ ਨੇ, ਉਹਨੇ ਪੁੱਛਿਆ ਹੀ ਨਹੀਂ ਮੈਂ ਜਿਉਂਦਾ ਮਰ ਗਿਆ, ਕਿਸ ਹਾਲ ਚ ਆ, ਕੀ ਬੀਤੀ ਮੇਰੇ ਨਾਲ। ਕਾਦਰ ਯਾਰ ਜਈ ਮੇਰੇ ਬਾਪ ਕੀਤੀ, ਅਸੀਂ ਕੌਣ ਕਰਦਾ ਪੁੱਤਰ ਨਾਲ ਕੋਈ। ਸੇ ਸਾਬਤੀ ਇੱਕ ਨਾ ਬਚਨ ਕੀਤਾ। ਸਾਬਤੀ ਜਿਹੜਾ ਮੁਸਲਸਲ ਆ ਰਿਹਾ ਇੱਕ ਲਫ਼ਜ਼। ਇੰਟੈਗ੍ਰਿਟੀ ਇਹਦਾ ਮਤਲਬ ਕੰਸਿਸਟੈਂਸੀ, ਸਟੈਡਫਾਸਟਨੈਸ, ਸਟੇਬਿਲਿਟੀ, ਜਿਹੜਾ ਸਾਬਤੀ ਪੱਕਾ ਰਹਿਣਾ, ਕਮਿਟਡ ਰਹਿਣਾ। ਸੇ ਸਾਬਤੀ ਇੱਕ ਨਾ ਬਚਨ ਕੀਤਾ। ਆਪਣੇ ਪਿਓ ਨੂੰ ਕਹਿ ਰਿਹਾ ਸਲਵਾਨ ਨੂੰ ਕਿ ਕੋਈ ਗੱਲ ਵੀ ਉਹਨੇ ਸਾਬਤੀ ਨਹੀਂ ਰੱਖੀ। ਰਾਜਾ ਘੁੱਟ ਲੱਥਾ ਸ਼ਰਮਿੰਦਗੀ ਤੋਂ। ਘੁੱਟ ਲੱਥਾ ਜਿਹੜਾ ਹੈਗਾ ਪਤਾ ਨਹੀਂ ਗੁੱਟ ਹੈ ਜਾਂ ਘੱਟ ਹੈ। ਇਹਦਾ ਮਤਲਬ ਹੈ ਕੇਮ ਡਾਊਨ, ਡਿਮਿਨਿਸ਼ਡ, ਬਿਕੇਮ ਸਮਾਲ। ਦਿਲ ਉਹਦਾ ਡੁੱਬ ਗਿਆ। ਰਾਜਾ ਗੱਠ ਲੱਥਾ ਸ਼ਰਮਿੰਦਗੀ ਤੋਂ, ਉਹਦਾ ਦਿਲ ਡੁੱਬ ਗਿਆ। ਦਿਲੋਂ ਜਾਣਦਾ ਕੀ ਮੈਂ ਵਰਤਿਆ ਸੀ, ਸਖਤ ਦਿਲ ਹੋਇਆ ਇਹਦਾ ਜ਼ਿੰਦਗੀ ਤੋਂ। ਦਰਗਾਹ ਵਿੱਚ ਮੈਂ ਕੀ ਜਵਾਬ ਦੇਸਾਂ। ਦਰਗਾਹ ਮਨੇ ਖੁਦਾ ਦੀ ਅਦਾਲਤ ਚ, ਖੁਦਾ ਦੀ ਦਰਗਾਹ ਚ। ਕੰਮ ਮੂਲ ਨਾ ਹੋਇਆ ਪਸੰਦਗੀ ਤੋਂ। ਜ਼ਰਾ ਵੀ, ਮੂਲ ਮਨੇ ਜ਼ਰਾ ਵੀ ਮੇਰਾ ਜਿਹੜਾ ਕੰਮ ਹੈ ਉਹ ਮੈਂ ਬਿਲਕੁਲ ਜਿਹੜਾ ਪਸੰਦੀਦਗੀ ਤੋਂ ਨਹੀਂ ਹੋਇਆ, ਪਸੰਦ ਨਹੀਂ ਹੋਇਆ ਕੰਮ ਜਿਹੜਾ ਰੱਬ ਨੂੰ ਪਸੰਦ ਹੋਵੇ। ਕਾਦਰ ਯਾਰ ਸਲਵਾਨ ਦਾ ਉਤ ਵੇਲੇ, ਉਸ ਵੇਲੇ ਰੰਗ ਜ਼ਰਦ ਹੋਇਆ ਸ਼ਰਮਿੰਦਗੀ ਤੋਂ। ਜੀ ਕਰੀਗਾ। ਹਾਂਜੀ ਹਾਂਜੀ ਕਰੋ ਜੀ ਗੱਲਬਾਤ। ਹਾਂ ਠੀਕ ਹੈ। ਉਹੀ ਸਟ੍ਰੇਨ ਚੱਲਦਾ ਪਿਆ ਕਿ ਲੂਣਾ ਜਿਹੜੀ ਹੈ ਉਹਦੇ ਦਿਮਾਗ ਦੇ ਵਿੱਚ ਇੱਕ ਜੰਗ ਚੱਲਦੀ ਪਈ ਹੈ, ਹੈਰਾਨਗੀ ਦੀ ਔਰ ਪਸ਼ੀਮਾਨੀ ਦੀ। ਔਰ ਉਹਦੀ ਇਹ ਜਿਹੜੀ ਕੈਫੀਅਤ ਹੈ ਉਹਨੂੰ
ਜਿਹੜਾ ਪੂਰਨ ਹੈ ਉਹ ਬਹੁਤ ਅੱਛੀ ਤਰ੍ਹਾਂ ਰੀਡ ਕਰਦਾ ਪਿਆ ਔਰ ਉਹ ਸਮਝਦਾ ਪਿਆ ਕਿ ਦਿਮਾਗ 'ਚ ਨਾ ਹੁਣ ਕੀ ਚੱਲ ਰਿਹਾ ਹੈ, ਕਿਉਂਕਿ ਸਿਚੁਏਸ਼ਨ ਰਿਵਰਸ ਹੋ ਗਈ ਹੈ। ਇੱਕ ਟਾਈਮ ਤੇ ਲੂਣਾ ਕੰਟਰੋਲ 'ਚ ਗਈ ਸੀ ਤੇ ਜਿਹੜਾ ਪੂਰਨ ਸੀ ਉਹ ਹੈਲਪਲੈਸ ਸੀ। ਹੁਣ ਸਿਚੁਏਸ਼ਨ ਰਿਵਰਸ ਹੋ ਗਈ ਹੈ, ਹੁਣ ਪੂਰਨ ਜਿਹੜਾ ਵੇ ਉਹ ਕੰਟਰੋਲ 'ਚ ਆ ਗਿਆ ਹੈ ਔਰ ਲੂਣਾ ਹੈਲਪਲੈਸ ਹੋ ਗਈ। ਔਰ ਇਸ ਸਿਚੁਏਸ਼ਨ 'ਚ ਉਹ ਵੀ ਸੋਚ ਸਕਦੀ ਹੈ ਕਿ ਪਤਾ ਨਹੀਂ ਆਪਣੇ ਪਿਓ ਨੂੰ ਮੇਰੀ ਸ਼ਿਕਾਇਤ ਲਾ ਕੇ ਮੇਰਾ ਕੀ ਕਰ ਦੇਗਾ, ਲੇਕਿਨ ਚੂੰਕਿ ਉਹ ਭਗਤ ਹੈ, ਜੋਗੀ ਹੈ, ਉਹ ਨਿਮਾਣਾ ਹੈ, ਮਾਨ ਮੂੰਹ ਨਹੀਂ ਰੱਖਦਾ, ਕੋਈ ਈਗੋ ਸ਼ਿਗੋ ਨਹੀਂ ਹੈਗੀ ਉਹਦੇ 'ਚ। ਔਰ ਉਹਦੀ ਇਸ ਕੈਫੀਅਤ ਨੂੰ ਪੜ੍ਹ ਕੇ ਤੇ ਉਹਨੂੰ ਡਾਇਰੈਕਟਲੀ ਕਹਿ ਰਿਹਾ ਕਿ ਵੀ ਤੂੰ ਪਰੇਸ਼ਾਨ ਨਾ ਹੋ ਤੇ ਜੋ ਤੂੰ ਕੀਤਾ ਉਹ ਹੋਣਾ ਹੀ ਹੋਣਾ ਸੀ ਔਰ ਤੂੰ ਮੇਰੀ ਮੁਜਰਮ ਨਹੀਂ ਹੈਗੀ ਨਾ। ਮੈਂ ਤੇਰੇ ਕੋਲ ਸ਼ਿਕਵਾ, ਮੈਂ ਤੇ ਸ਼ਿਕਵਾ ਆਪਣੇ ਪਿਓ ਕੋਲੇ ਜਿਹਦੇ ਕੋਲ ਪਾਵਰ ਸੀ। ਲਿਆਦਾ ਤੂੰ ਪਰੇਸ਼ਾਨ ਨਾ ਹੋ, ਤੈਨੂੰ ਮੇਰਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਕੋਈ ਸ਼ਿਕਵਾ ਨਹੀਂ ਤੇ ਪਿਛਲਾ ਰੱਖੀ ਨਾ ਖਾਬ ਖਿਆਲ ਕੋਈ, ਕਿ ਹੁਣ ਜਿਹੜਾ ਪਿੱਛੇ ਤੂੰ ਮੇਰੇ ਤੇ ਬਾਰੇ ਜੋ ਵੀ ਖਾਬ ਖਿਆਲ ਸਨ ਤੇਰੇ, ਤੂੰ ਡੋਰੇ ਪਾਉਣ ਦੀ ਕੋਸ਼ਿਸ਼ ਕੀਤੀ, ਸਡਿਊਸ ਦੀ ਕੀਤੀ, ਉਹਨੂੰ ਛੱਡ ਦੇ। ਔਰ ਇਸ ਚੀਜ਼ ਨੂੰ ਨਿਗੇਟ ਕਰਦਾ ਪਿਆ ਗੇਰ ਉਹਨੂੰ ਮਾਏ ਕਹਿ ਕੇ, ਤਾਂ ਕਿ ਹਜੇ ਵੀ ਮੈਂ ਉੱਥੇ ਹੀ ਖੜਾ ਵਾਂ, ਤੂੰ ਉਦੋਂ ਵੀ ਮੇਰੀ ਮਾਂ ਸੀ ਤੇ ਹੁਣ ਵੀ ਮੇਰੀ ਮਾਂ ਹੀ ਹੈ ਤੂੰ। ਤੇ ਅਗੇ ਉਹੀ ਜਿਸ ਪੁੱਛਿਆ ਨਹੀਂ ਹਵਾਲ ਕੋਈ ਕਿ ਮੈਂ ਤੇ ਆਪਣੇ ਪਿਓ ਦਾ ਮੈਂ ਆਪਣੇ ਪਿਓ ਨੂੰ ਜ਼ਿੰਮੇਦਾਰ ਠਹਿਰਾਵਾਂਗਾ, ਹੁਣ ਮੇਰਾ ਹੋਰ ਕੋਈ ਮੈਨੂੰ ਕਿਸੇ ਕੋਲ ਸ਼ਿਕਵਾ ਨਹੀਂ ਹੈਗਾ। ਤੇ ਉਹ ਜ਼ਾਹਿਰੀ ਗੱਲ ਹੈ ਜਦੋਂ ਇਹ ਗੱਲਾਂ ਉਹਨਾਂ ਕਰਦਾ ਪਿਆ ਲੂਣਾ ਦੇ ਨਾਲ ਤੇ ਉਹ ਸਲਮਾਨ ਸਾਰੀ ਗੱਲਾਂ ਸੁਣਦਾ ਪਿਆ ਔਰ ਸ਼ਰਮਿੰਦਗੀ ਚ ਐਸੇ ਘੁੱਟਦਾ ਪਿਆ ਕਿ ਉਹ ਲੂਣਾ ਨੂੰ ਕਹਿ ਰਿਹਾ ਕਿ ਵੀ ਮੈਂ ਆਪਣੇ ਪਿਓ ਨੂੰ ਪੁੱਛ ਸਕਣਾ ਵਾ ਕਿ ਤੂੰ ਮੇਰੇ ਨਾਲ ਕੀ ਕੀਤਾ ਔਰ ਇਸ ਤਰ੍ਹਾਂ ਕੀਤਾ ਜਿਹੜਾ ਆਪਣੇ ਕੋਈ ਪੁੱਤਰ ਨਾਲ ਕੋਈ ਨਹੀਂ ਕਰਦਾ, ਉਹਨੇ ਮੇਰੇ ਨਾਲ ਇਹ ਕੀਤਾ, ਲੇਕਿਨ ਯੂ ਆਰ ਫ੍ਰੀ ਟੂ, ਮੇਰਾ ਤੇਰੇ ਨਾਲ ਕੋਈ ਸ਼ਿਕਵਾ ਨਹੀਂ। ਅਤੀ ਦਾ ਇਹ ਲੁਬਲ ਬਾਬ ਚੱਲਦਾ ਪਿਆ, ਡਿਸਕ੍ਰਿਪਟਿਵ ਹੈ, ਰਿਜ਼ੋਲਵ ਹੋ ਰਹੇ ਨੇ ਇਸ਼ੂ, ਯਾਨੀ ਕਿ ਉਹ ਵਨ ਔਨ ਵਨ ਇਸ਼ੂ ਰਿਜ਼ੋਲਵ ਹੋ ਰਹੇ ਨੇ, ਵਨ ਔਨ ਵਨ। ਮੈਂ ਨਹੀਂ ਕਹਿਣਾ ਸੀ ਬਸ। हाँ जी किशोर जी। नहीं कोई इतनी इम्पोर्टेंट चीज नहीं, सवाए इसने सलमान राजा जेड़ा आ वो मतलब वो भी शर्मिंदा होना पिया, उसना भी रंग जेड़ा है जर्द पई गया। पर ये जेड़े दोए मियां बीवी है सलमान ते लूना, ਇਹ ਇਹਨਾਂ ਦੀ ਜਿਹੜੀ ਇੱਕ ਹੋਣੀ ਵੀ ਪਸ਼ਮਾਨੀ ਜਾਂ ਸ਼ਰਮਿੰਦਗੀ, ਉਹ ਅੱਗੇ ਮੈਨੂੰ ਕੀ ਪਤਾ ਲੱਗ ਸੀ ਕਿ ਅਸਲੀ ਹੈ। ਔਰ ਦੂਈ ਗੱਲ ਇਹ ਕਿ ਇਹ ਜਿਹੜੀ ਇਮੋਸ਼ਨ ਆ ਨਾ, ਹਿਊਮਿਲੀਏਸ਼ਨ ਨਾ, ਸ਼ੇਮ, ਗਿਲਟ, ਇਹ ਬੜਾ ਇੰਟਰਸਟਿੰਗ ਇਮੋਸ਼ਨ ਆ, ਕਿਉਂਕਿ ਇਹ आई थिंक कादर यार ਜਿਹੜਾ ਨਾ ਬੜਾ ਚੰਗਾ ਉਸकी डील करना ਪਿਆ, ਕਿਉਂਕਿ ਉਸ ਨਾਲ ਫਿਰ ਗੁੱਸਾ ਵੀ ਜੁੜਿਆ ਆ, ਸ਼ਰਮਿੰਦਗੀ ਵੀ ਜੁੜੀ ਹੈ, ਬੜਾ ਕੰਪਲੈਕਸ ਕਿਸਮ ਦਾ ਇਮੋਸ਼ਨ ਆ। ਤੇ ਉਹ ਤੁਸਾਂ ਕੀ ਸਾਰੇ ਸ਼ੇਡਸ ਦਿਸਨੇ ਪਏ ਕਿ ਪਾਵਰ ਨਾਲ ਤੁਸਾਂ ਕੀ ਜਿਹੜਾ ਤੁਸਾਂ ਇਸਤੇਮਾਲ ਕੀਤੀ ਜਾਂ ਜ਼ੁਲਮ ਕੀਤਾ, ਮਗਰ ਉਹ ਵਾਪਸ ਜਦੋਂ ਫਿਰੀ ਵਾਪਸ ਅਸ਼ਣੀ, ਤੁਸਾਂ ਕੀ ਗੁੱਸਾ ਵੀ ਅਸ਼ਣਾ ਕਿ ਮਾੜੇ ਨਾਲ ਇਹ ਕਿਆਂ ਪਿਆਉਣਾ, ਮਾੜਾ ਜ਼ਵਾਲ ਕਿਆਂ ਪਿਆਉਣਾ, ਤੇ ਤੁਸਾਂ ਕੀ ਸ਼ਰਮਿੰਦਗੀ ਵੀ ਹੋਣੀ ਕਿਉਂਕਿ ਪਬਲਿਕ ਸਾਰੀ ਤੱਕਣੀ ਪਈ, ਇਟਸ ਅ ਪਬਲਿਕ ਸਪੈਕਟੀਕਲ, ਤੇ ਨਾਲ ਫਿਰ ਸ਼ਰਮਿੰਦਗੀ ਨਾਲ ਗਿਲਟ ਵੀ ਹੋਣਾ ਕਿ ਸ਼ਾਇਦ ਮੈਂ ਚੰਗਾ ਨਹੀਂ ਕੀਤਾ ਸਾ। ਸੋ ਉਹ ਤਰੇ ਜਿਹੜੀਆਂ ਸਟੇਜਸ ਜਾਂ ਨਾ ਡਾਊਨਫਾਲ ਨੀ, ਗੁੱਸਾ, ਸ਼ਰਮਿੰਦਗੀ ਔਰ ਗਿਲਟ, ਉਹ ਸਾਰੀਆਂ ਤੁਸਾਂ ਕੀ ਦਿਸਣੀਆਂ ਪਈਆਂ। हाँ जी ਤੁਹਾਡੇ ਕੋਲ ਟਾਈਮ ਹੈ ਜੀ ਅਦੀਤਾ ਜੀ, ਜਾਣ ਤੋਂ ਪਹਿਲੇ ਥੋੜਾ ਜਿਹਾ ਟਾਈਮ ਹੈ ਤੁਹਾਡੇ ਹੈ 5 ਮਿੰਟ ਹੈਗੇ ਸਰ। ਠੀਕ ਹੈ, ਬਿਲਕੁਲ। ਮਤਲਬ ਬੇਸਿਕਲੀ ਉਹ ਇਹੀ ਕਹਿ ਰਿਹਾ ਲੂਨਾ ਨੂੰ ਕਿ ਬਈ ਤੇਰੇ ਗੁਨਾਹ ਇੰਨੇ ਵੱਡੇ ਨਹੀਂ ਹੈਗੇ ਜਿੰਨੇ ਮੇਰੇ ਪਿਓ ਨੇ ਮੇਰੇ ਨਾਲ ਕੀਤੇ ਨੇ, ਐਂਡ ਉਹਦੇ ਮੁਕਾਬਲੇ ਤਾਂ ਤੂੰ ਜੋ ਕੀਤਾ ਦੈਟ ਇਜ਼ ਨਥਿੰਗ। ਸੋ ਮੇਰੀ ਤੇਰੇ ਨਾਲ ਕੋਈ ਗਰਜ ਨਹੀਂ ਹੈਗੀ, ਤੇ ਔਰ ਹੁਣ ਤੂੰ ਉਹ ਪੁਰਾਣੀ ਗੱਲਾਂ ਭੁਲਾ ਦੇ ਤੇ ਅੱਗੇ ਵੱਲ ਦੇਖ। ਤੇ ਜਦ ਇਹ ਗੱਲਾਂ ਕਹਿ ਰਿਹਾ ਤਾਂ ਉਹਦਾ ਫਾਦਰ ਜਿਹੜਾ ਹੈ ਸਲਮਾਨ, ਉਹ ਬੇਸਿਕਲੀ ਪਸ਼ੇਮਾਨ ਹੈ, ਉਹ ਐਗਰੀ ਕਰ ਰਿਹਾ ਹੈ ਕਿ ਬਈ ਵਾਕਈ ਮੇਰੇ ਤੋਂ ਬਹੁਤ ਭਾਰੀ ਗਲਤੀ ਹੋਈ ਹੈ। ਤੇ ਹੀ ਇਜ਼ ਮਤਲਬ ਉਹ ਬਿਆਨ ਨਹੀਂ ਕਰ ਸਕਦਾ ਜਿੰਨਾ ਉਹਨੇ ਗਲਤੀ ਕੀਤੀ, ਐਂਡ ਹੀ ਰਿਅਲਾਈਜ਼ਸ ਦੈਟ ਆਲਸੋ। ਬੇਸਿਕਲੀ ਤਾਂ ਹੀ ਉਹ ਜ਼ਿਕਰ ਆ ਰਿਹਾ ਕਿ ਦਰਗਾਹ ਦੇ ਵਿੱਚ ਵੀ ਜਦ ਹੋਏਗਾ ਹਿਸਾਬ ਕਿਤਾਬ ਤਾਂ ਇਹਦੇ ਫਾਦਰ ਦਾ ਰੋਲ ਜਿਹੜਾ ਹੈ ਉਹ ਜ਼ਿਆਦਾ ਕ੍ਰਿਟੀਕਲ
मतलब ज़्यादा लाइबल फॉर क्रिटिसिज्म है ਕੰਪੇਅਰ ਟੂ ਜੋ ਲੂਨਾ ਨੇ ਕੀਤਾ। ਉਹਨੇ ਤਾਂ ਇੱਕ ਨੈਚੁਰਲ ਅਰਜ ਸੀ ਆਪਣੀ, ਉਹਨੂੰ ਸੈਟੀਸਫਾਈ ਕਰਨ ਲਈ ਇਸ ਤਰ੍ਹਾਂ ਐਕਟ ਕੀਤਾ। ਵੇਅਰਐਸ ਜਿਹੜਾ ਫਾਦਰ ਸੀ ਉਹ ਇਨ ਕਮਾਂਡ ਸੀ, ਅਥਾਰਟੀ ਸੀ, ਸਾਰਾ ਫੀਡਬੈਕ ਸੀ ਉਹਦੇ ਕੋਲ, ਮਤਲਬ ਨੌਲੇਜੇਬਲ। ਹੀ ਵਾਸ ਐਕਸਪੈਕਟਡ ਟੂ ਡੂ ਜਸਟਿਸ, ਜਿਹੜੀ ਉਹਨੇ ਨਹੀਂ ਕੀਤੀ। ਇੱਕ ਗੱਲ ਮੇਰੇ ਜ਼ਿਹਨ 'ਚ ਮੈਂ ਕਰਨੀ ਸੀ, ਮੈਂ ਰਹਿ ਗਈ ਸੀ, ਉਹ ਸੀ ਕਿ ਇਮੋਸ਼ਨ ਆਫ ਰਿਵੈਂਜ, ਕਿ ਲੂਨਾ ਐਕਸਪੈਕਟ ਕਰ ਰਹੀ ਸੀ ਕਿ ਸ਼ਾਇਦ ਰਿਵੈਂਜ ਸ਼ੋ ਕਰੇਗਾ ਮੇਰੇ ਅਗੇਂਸਟ, ਮੇਰੇ ਹਸਬੈਂਡ ਦੇ ਅਗੇਂਸਟ ਕਿੰਗ ਨੂੰ, ਤੇ ਉਸ ਪਾਸੇ ਵੀ ਉਹ ਡਰੀ ਬੈਠੀ ਸੀ। ਲੇਕਿਨ ਮੈਂ ਹਰ ਕਾਦਰ ਯਾਰ ਉਹੀ ਦਿਖਾ ਰਿਹਾ ਜੋ ਦਿਖਾਣਾ ਚਾਹ ਰਿਹਾ, ਕਿ ਇੱਕ ਭਗਤ ਤੇ ਜੋਗੀ ਹੈ, ਐਂਡ ਦੇ ਡੋਂਟ ਬਿਲੀਵ ਇਨ ਫੀਲਿੰਗਸ ਆਫ ਔਰ ਇਮੋਸ਼ਨਸ ਆਫ ਰਿਵੈਂਜ। ਸੋ ਅਵੈਂਜਿੰਗ ਨਹੀਂ ਇਹਦੇ 'ਚ ਮਾਫੀ ਹੀ ਹੈ, ਔਰ ਮਾਫੀ ਜਿਹੜੀ ਹੈ ਉਹ ਬੈਸਟ ਇਮੋਸ਼ਨ ਹੈ ਤੇ ਬੈਸਟ ਰਿਜ਼ੋਲਵਿੰਗ ਇੱਕ ਹੈਗਾ। ਤੁਹਾਡਾ ਆਬਜੈਕਟਿਵ ਜਿਹੜਾ ਇਹੀ ਹੋਣਾ ਚਾਹੀਦਾ ਕਿ ਮਾਫੀ ਵੱਲ ਜਾਓ, ਔਰ ਮਾਫੀ ਵੱਲ ਹੀ ਜਾ ਰਹੇ ਨੇ ਸਾਰੇ। ਔਰ ਆਈ ਥਿੰਕ ਦੈਟ ਇਜ਼ ਦ ਕਰਕਸ ਆਫ ਦੀ ਮੈਸੇਜ ਇਨ ਲਾਸਟ 4-5 ਸੀਆਰਪੀਆਂ, ਕਿ ਜਿਹਨੂੰ ਐਡਰੈਸ ਕਰਦਾ ਪਿਆ ਉਹਨੂੰ ਮਾਫੀ ਦੇ ਨਾਲ ਹੀ ਚੱਲਦਾ ਪਿਆ, ਰਿਵੈਂਜ ਵੱਲ ਨਹੀਂ ਜਾ ਰਿਹਾ, ਕਿਉਂਕਿ ਮਾਫੀ ਤੇ ਰਿਵੈਂਜ ਦੇ ਆਰ ਟੂ ਆਪੋਜ਼ਿਟ ਇਮੋਸ਼ਨਸ ਨਾ। ਤੇ ਉਹਨਾਂ ਨੂੰ ਰਿਜ਼ੋਲਵ ਕਰਦਾ ਪਿਆ ਤੇ ਉਹਨੂੰ ਐਲੀਵੇਟ ਕਰਦਾ ਪਿਆ ਇਮੋਸ਼ਨ ਆਫ ਮਾਫੀ ਨੂੰ, ਰਾਦਰ ਦੈਨ ਇਮੋਸ਼ਨ ਆਫ ਰਿਵੈਂਜ ਨੂੰ। ਮੈਂ ਬਸ ਇਹ ਗੱਲ ਕਰਨੀ ਭੁੱਲ ਗਿਆ ਸੀ। ਦੈਟਸ ਰਾਈਟ, ਕਰੈਕਟ। ਹਾਂਜੀ ਅਮਰਜੀਤ ਜੀ ਤੁਸੀਂ ਕਰੋ ਕੋਈ। ਹਾਂਜੀ, ਮੈਂ ਥੋੜਾ ਜਿਹਾ ਇਸ ਨੂੰ ਪੂਰਨ ਦੇ ਬਿਹੇਵੀਅਰ ਦੇ ਪੁਆਇੰਟ ਆਫ View ਨਾਲ ਦੇਖ ਰਿਹਾ ਸੀ, ਕਿ ਜੋ ਪੂਰਨ ਕਰ ਰਿਹਾ ਦੁਨੀਆਦਾਰੀ ਦੇ ਰਿਸ਼ਤਿਆਂ ਦੇ ਵਿੱਚ ਫਿਰ ਦੁਬਾਰਾ ਜਾਣਾ, ਇਹ ਤੇ ਇੱਕ ਐਂਟਾਈ ਯੋਗ, ਨੌਨ ਯੋਗ ਬਿਹੇਵੀਅਰ ਹੈ। ਚੋਭਾਂ ਲਾ ਕੇ ਸ਼ਰਮਿੰਦਗੀ ਕਰਨੀ ਕਿਸੇ ਨੂੰ, ਪੂਰੇ ਦਾ ਪੂਰਾ ਜਿਹੜਾ ਕਸੂਰ ਹੈ ਸਲਵਾਨ ਤੇ ਥੱਪਣਾ, ਇਹ ਜਿਹੜੇ ਸਾਰੇ ਡਿਟੇਲ ਦੇ ਵਿੱਚ ਜਾਣਾ, ਜਿਹੜਾ ਇਹ ਯੋਗ ਦਾ ਅਸੂਲਾਂ ਦੇ ਅਗੇਂਸਟ ਸਾਰੀ ਗੱਲ ਹੈ। ਔਰ ਜਾਂ ਤਾਂ ਇਹ ਹੋ ਸਕਦਾ ਕਿ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਹਲੇ ਕੱਚਾ ਜੋਗੀ ਆ, ਜਿੱਦਾਂ ਸੁੰਦਰਾਂ ਨਾਲ ਵੀ ਪਹਿਲਾਂ ਨੇ ਹੋਈ ਆ, ਕੀਤੀ ਆ, ਸਾਰਾ ਮਟੀਰੀਅਲਿਸਟਿਕ ਚੀਜ਼ਾਂ ਲੈ ਕੇ ਉਹਦੇ ਕੋਲ ਯੋਗ ਆਪਣੇ ਗੋਰਖਨਾਥ ਦੇ ਕੋਲ ਆ ਗਿਆ। ਇੱਥੇ ਵੀ ਜਾਂ ਤਾਂ ਇਹ ਹੋ ਸਕਦਾ ਕਿ ਗੋਰਖਨਾਥ ਨੇ ਇਹਨੂੰ ਫਿਰ ਦੁਬਾਰਾ ਐਜ਼ ਏ ਟੈਸਟ ਭੇਜਿਆ ਕਿ ਚਲੋ ਇਹਦਾ ਦੇਖਦੇ ਹਾਂ ਬਿਹੇਵੀਅਰ, ਇੱਕ ਜੋਗੀ ਦਾ ਬਿਹੇਵੀਅਰ ਹੈ ਜਾਂ ਕਿ ਦੁਨਿਆਵੀ ਕੰਮ ਕਰਨ ਵਾਲੇ ਦਾ ਬਿਹੇਵੀਅਰ, ਇੱਕ ਟੈਸਟ ਦੇ ਤੌਰ ਤੇ ਇਹਨੂੰ ਭੇਜਿਆ ਦੁਬਾਰਾ। ਇਹ ਜਾਂ ਇਹ ਹੋ ਸਕਦਾ ਕਿ ਇਹ ਹਾਲੇ ਵੱਡੇ ਸਮਾਜ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਹੈਂਡਲ ਕਰਨ ਦੇ ਕਾਬਲ ਨਹੀਂ ਹੋਇਆ, ਇਹ ਸਿਰਫ ਆਪਣੇ ਦੁਨੀਆਦਾਰੀ ਦੇ ਰਿਸ਼ਤਿਆਂ ਨੂੰ ਸੌਟ ਆਊਟ ਕਰ ਸਕਦਾ। ਮੈਨੂੰ ਇਹ ਪੂਰਨ ਦੇ ਬਿਹੇਵੀਅਰ ਦੇ ਉੱਤੇ, ਕਿ ਇਹ ਟਰੂ ਜੋਗੀ ਦਾ ਬਿਹੇਵੀਅਰ ਇਸ ਵੇਲੇ ਮੈਚਿਓਰ ਪੱਕੇ ਜੋਗੀ ਦਾ ਬਿਹੇਵੀਅਰ ਤੋਂ ਥੋੜੀ ਬਾਹਰਲੀ ਗੱਲ ਕਰ ਰਿਹਾ ਲੱਗਦਾ ਮੈਨੂੰ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਠੀਕ ਹੈ, ਇਹਦੇ ਤੇ ਕਰਾਂਗੇ ਗੱਲ। ਵਧੀਆ ਜੀ ਤੁਸੀਂ। No, I just think it is clarified that Pooran Bhagat has completely given all the blame to his father, because obviously he's the one he loves the most. Yeah, but they cannot see that's it. Yeah, sorry. ਹਾਂਜੀ ਗੁਰਦਾਸ ਜੀ। ਗੱਲਾਂ ਤਾਂ ਸਾਰੀਆਂ ਨੇ ਕਰ ਲਈਆਂ, ਪਰ ਉਹ ਜੋ ਹੁੰਦਾ ਜਦ ਨਾ ਕੋਈ ਕਿਸੇ ਦੀ ਚੁਗਲੀ ਕਰ ਲਵੇ ਤੇ ਜਦ ਫੜ ਹੋ ਜਾਣ, ਉਹ ਆਹ ਹਾਲ ਹੁੰਦਾ ਜੋ ਹੋਇਆ ਉਹਨਾਂ ਦਾ। ਤੇ ਜਿਹੜਾ ਨਾ ਸਮਝਦਾਰ ਜਾਣਾ ਹੋਵੇ, ਜਿੱਦਾਂ ਪੂਰਨ ਭਗਤ ਹੈਗਾ ਹਨਾ, ਉਹਨੇ ਹੈਂਡਲ ਕਰ ਲਿਆ ਸਿਚੁਏਸ਼ਨ। ਜੋ ਉਹਨੇ ਕਰਨਾ ਗਾ ਉਹ ਇਸ ਤਰੀਕੇ ਨਾਲ ਹੀ ਕਰਨਾ ਸੀ। ਇਹਨੂੰ ਮਾਫ਼ ਕਰਨਾ, ਕਹਿੰਦਾ ਤੂੰ ਭੁਲਾ ਦੇ, ਫਿਰ ਆਪਣੇ ਪੇ ਦੇ ਨਾਲ ਗੱਲ ਕਰਨੀ। ਪਰ ਅਸਲ ਚ ਸਾਰਿਆਂ ਦੇ ਮੂਹਰੇ ਪੇਸ਼ ਹੋ ਕੇ ਉਹਨੇ ਆਪਣੇ ਰਾਹ ਤੁਰ ਪੈਣਾ, ਕਰਕੇ ਆਪਾਂ ਨੂੰ ਪਤਾ ਕਹਾਂ ਫਿਰ ਉਹ ਕਿਹੜੇ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਹੈਗਾ। ਪਰ ਆਮ ਹੁੰਦੀ ਜਿਹੜਾ ਸਮਝਦਾਰ ਹੁੰਦਾ ਹਨਾ, ਉਹ ਫਿਰ ਗੱਲ ਨੱਪਣ ਦੀ, ਢੱਕਣ ਦੀ, ਦੱਬਣ ਦੀ ਗੱਲ ਕਰਦਾ, ਤੇ ਉਹਨੇ ਗੱਲ ਦੱਬ ਦਿੱਤੀ ਆ। ਚਾਹੇ ਮੰਨਦਾ ਹੋਵੇ ਲੂਣਾ ਨੇ ਗਲਤ ਕੀਤਾ ਜਾਂ ਸਹੀ ਕੀਤਾ, ਜਾਂ ਪੇ ਨੇ ਗਲਤ ਕੀਤਾ, ਨਾ ਮੰਨਦਾ ਹੋਵੇ, ਉਹਨੇ ਗੱਲ ਦੱਬਣੀ ਸੀ ਕਿ ਸਾਰੇ ਮੂਹਰੇ ਆ ਗਿਆ, ਹੁਣ ਗੱਲ ਦੱਬਣੀ ਸੀ ਕਿਸ ਤਰ੍ਹਾਂ ਇਸ ਸਿਚੁਏਸ਼ਨ ਚੋਂ ਨਿਕਲਣਾ ਸੀ ਉਹਨੇ, ਤੇ ਉਹਨੇ ਨਿਕਲ ਜਾਣਾ। ਮੈਨੂੰ ਇਹ ਸਮਝ ਆਈ ਹੈ। ਮੇਰਾ ਖਿਆਲ ਹੈ ਉਹ ਕੱਚਾਪਨ ਨਹੀਂ ਹੈ, ਉਹ ਕਨਫੈਸ਼ਨ ਵੀ ਤੇ ਕਰਾਣਾ ਨਾ ਉਹਨੇ ਉਸ ਸਲਵਾਨ ਕੋਲੋਂ,
ਤੇ ਜਦ ਤੱਕ ਉਹ ਉਹਨੂੰ ਦੱਸੇਗਾ ਨਹੀਂ ਕਿ ਯਾਰ ਤੇਰੇ ਕੋਲ ਕੀ ਗੁਨਾਹ ਹੋਇਆ ਹੈ, ਤੂੰ ਕੀ ਜ਼ੁਲਮ ਕੀਤਾ ਹੈ, ਔਰ ਉਹਦੀ ਪੂਰੀ ਜਿਹੜੀ ਹੈ ਉਹਨੂੰ ਰਿਗਰੈਟ ਜਦ ਤੱਕ ਨਹੀਂ ਹੋਏਗਾ, ਉਹਨੂੰ ਆਪਣੇ ਅੰਦਰੋਂ ਰਿਜ਼ੋਲਵ ਨਹੀਂ ਕਰੇਗਾ ਸਲਵਾਨ, ਰਿਗਰੈਟ ਕਰੇ, ਆਪਣੇ ਮੰਨੇ, ਹਾਂ ਕਨਫੈਸ ਕਰੇ ਕਿ ਮੈਂ ਕੀਤਾ, ਤੇ ਫਿਰ ਉਹਦੀ ਮੁਕਤੀ ਜਿਹੜੀ ਹੈ, ਮੁਕਤੀ ਉਹਦੀ ਕਿਵੇਂ ਹੋਏਗੀ? ਸਲਵਾਨ ਦੀ ਮੁਕਤੀ ਜਿਹੜੀ ਹੈ, ਜੇ ਉਹ ਉਹਦੇ ਤੇ ਗੱਲ ਹੀ ਨਾ ਕਰੇ। ਦੂਸਰਾ ਹੈਗਾ ਕਿ ਪੂਰਨ ਭਗਤ ਲਈ ਇਹ ਸਾਰੀ ਗੱਲ ਨੂੰ ਉਹ ਵਾਪਸ ਆਇਆ ਹੈ, ਇਹ ਸਾਰਾ ਕਿੱਸਾ ਹੀ ਇਹਦੇ ਉੱਤੇ ਲਿਖਿਆ ਗਿਆ ਹੈ। ਕਿੱਸੇ ਦਾ ਜਿਹੜਾ ਮੂਲ ਹੈਗਾ, ਜਿਹੜਾ ਕਿੱਸੇ ਦਾ ਜਿਹੜਾ ਐਸੈਂਸ ਹੈ, ਉਹ ਇਹੀ ਹੈ ਕਿ ਇਸ ਤਰ੍ਹਾਂ ਉਹਦੇ ਹੱਥ ਪੈਰ ਜਿਹੜੇ ਕੱਟ ਕੇ ਉਹਨੂੰ ਦਿੰਦੇ ਨੇ, ਔਰ ਫਿਰ ਉਹ ਜੋਗੀ ਬਣ ਕੇ ਆਉਂਦਾ ਹੈ, ਔਰ ਫਿਰ ਉਹ ਆ ਕੇ ਇਹ ਨਹੀਂ ਕਹਿਣਾ, ਮੈਂ ਕਹਿੰਦਾ ਕਿ ਉਹ ਇੰਤਕਾਮ ਲੈਂਦਾ, ਲੇਕਿਨ ਉਹ ਚੀਜ਼ਾਂ ਨੂੰ ਜਿਹੜਾ ਹੈ ਉਹਨਾਂ ਨੂੰ ਸਿੱਧਾ ਕਰਦਾ, ਜਿਹੜਾ ਚੀਜ਼ਾਂ ਜਿਹੜੀਆਂ ਪੁੱਠੀਆਂ ਹੋਈਆਂ ਨੇ ਉਹਦੀ ਕਿੰਗਡਮ ਦੇ ਵਿੱਚ ਸਲਵਾਨ ਦੀ, ਉਹਨੂੰ ਕਰਦਾ, ਅੰਨੀ ਮਾਂ ਨੂੰ ਚਾਨਣ ਦਿੰਦਾ, ਲੂਣਾ ਨੂੰ ਦੱਸਦਾ, ਉਹਨੂੰ ਚੌਲ ਦਾ ਦਾਣਾ ਦਿੰਦਾ, ਜਿਹੜਾ ਕਾਲਾ ਬਾਗ ਹੈ ਉਹਦੇ ਚ ਦਾਖਾਂ ਨਿਕਲਦੀਆਂ ਨੇ, ਉਹ ਉਹਨੂੰ ਰੋਸ਼ਨ ਕਰਦਾ, ਉਹ ਪੂਰੀ ਹਯਾਤੀ ਨੂੰ ਇੱਕ ਨਵੀਂ ਹਯਾਤੀ ਬਣਾ ਕੇ ਪੇਸ਼ ਕਰ ਰਹੇ। ਪੂਰਾ ਜਿਹੜਾ ਹੈ ਲੋਕੀ ਜਿਹੜੇ ਉਹਨੂੰ ਮੱਥਾ ਟੇਕ ਰਹੇ ਨੇ, ਉਹ ਐਵੇਂ ਨਹੀਂ ਹੈ ਕਿ ਕੋਈ ਦੇ ਰਿਹਾ ਉਹਨਾਂ ਨੂੰ ਗਿਆਨ ਦੇ ਰਿਹਾ ਹੈ, ਕੋਈ ਸ਼ਫਾ ਦੇ ਰਿਹਾ ਉਹਨਾਂ ਨੂੰ, ਜਾਂ ਜੋ ਵੀ ਹੈ ਉਹਦੇ ਕੋਲ ਕੋਈ ਗੱਲ ਹੈ ਦੇ ਰਿਹਾ ਹੈਗਾ, ਇੱਕ ਹੌਸਲਾ ਵੀ ਦੇਣਾ ਔਰ ਇੱਕ ਕਨਫੀਡੈਂਸ ਦੇਣਾ। ਜੋਗੀ ਇਹ ਵੀ ਜੋਗੀਆਂ ਦਾ ਕੰਮ ਹੈ। ਕੋਈ ਬੰਦਾ ਡਿੱਠਿਆ ਹੈ, ਉਹਨੂੰ ਕਹਿੰਦਾ ਯਾਰ ਤੂੰ ਖੜਾ ਹੋ, ਕੁਛ ਨਹੀਂ ਹੁੰਦਾ, ਸਾਰੇ ਕੰਮ ਤੇਰੇ ਠੀਕ ਹੋ ਜਾਣਗੇ, ਪਰਵਾਹ ਨਾ ਕਰ, ਇਸ ਤਰ੍ਹਾਂ ਹੋ ਜਾ, ਇਸ ਤਰ੍ਹਾਂ ਹੋ ਜਾ। ਇਹ ਵੀ ਇੱਕ ਜਿਹੜੀ ਸੀ ਚੀਜ਼ ਦੀ ਲੋੜ ਸੀ ਉਸ ਜ਼ਮਾਨੇ 'ਚ, ਤੇ ਮੇਰਾ ਨੇ ਖਿਆਲ ਕਿ ਉਹ ਕੱਚਾ ਕੁੱਚਾ ਨਹੀਂ ਹੈ, ਉਹਦਾ ਵਾਪਸ ਆਉਣਾ ਹੀ ਉਹਦੀ ਪੱਕਿਆਈ ਹੈ। ਉਹਨੂੰ ਲੱਗਦਾ ਹੈ, ਕਨਫੀਡੈਂਸ ਹੈ ਉਹਨੂੰ ਕਿ ਹਾਂ ਮੈਂ ਹੁਣ ਜਾਵਾਂਗਾ ਵਾਪਸ, ਉੱਥੇ ਜਾਵਾਂਗਾ, ਸਲਵਾਨ ਨੂੰ ਫੇਸ ਕਰਾਂਗਾ, ਕਿਉਂਕਿ ਹੀ ਦਾ ਉਹਨੂੰ ਸਿਰਫ ਪਤਾ ਹੈ ਕਿ ਮੈਂ ਕੌਣ ਹਾਂ। ਜੇ ਉਹ ਨਾ ਦੱਸੇ ਉੱਥੇ ਜਾ ਕੇ ਸਲਵਾਨ ਨੂੰ ਕਿ ਮੈਂ ਤੇਰਾ ਪੁੱਤਰ ਹਾਂ, ਤੇ ਉਹਨੂੰ ਪਤਾ ਨਹੀਂ ਲੱਗੇਗਾ, ਨਾ ਇਛਰਾ ਨੂੰ ਲੱਗੇਗਾ, ਨਾ ਲੂਣਾ ਨੂੰ ਲੱਗੇਗਾ, ਉਹ ਨਹੀਂ ਲੱਗਦਾ। ਕਈ ਦਿਨ ਉਹ ਜਾ ਕੇ ਬਾਗ 'ਚ ਬੈਠਾ ਰਹਿੰਦਾ ਹੈ, ਕਾਲੇ ਬਾਗ 'ਚ ਲੋਕੀ ਆ ਰਹੇ ਨੇ, ਮਿਲ ਰਹੇ ਨੇ, ਔਰ ਜਦੋਂ ਆਉਂਦੇ ਨੇ ਔਰ ਉਹਨੂੰ ਪਛਾਣਦੇ ਵੀ ਨਹੀਂ ਹੈਗੇ ਕਿ ਇਹ ਪੂਰਨ ਹੀ ਹੈ, ਇਹ ਉਹ ਜੋਗੀ ਹੈ ਜਿਹੜਾ ਬਣ ਕੇ ਆਇਆ, ਇਹ ਸਾਡਾ ਪੁੱਤਰ ਹੈ। ਮੇਰਾ ਖਿਆਲ ਹੈ ਚੀਜ਼ਾਂ ਨੂੰ ਰਿਡੀਮ ਕਰਨਾ, ਚੀਜ਼ਾਂ ਨੂੰ ਰਿਜ਼ੋਲਵ ਕਰਨਾ, ਜਿਹੜੇ ਬੰਦੇ ਪੁੱਠੇ ਹੋਏ ਨੇ ਉਹਨਾਂ ਨੂੰ ਸਿੱਧਾ ਕਰਨਾ, ਲੂਣਾ ਨੂੰ ਰਾਏ ਪਾਉਣਾ, ਸਲਵਾਨ ਨੂੰ ਪਛਤਾਵੇ ਦੇ ਨਾਲ ਉਹ ਫਿਰ ਦੁਬਾਰਾ ਸਹੀ ਹੋਏਗਾ, ਇਛਰਾ ਦਾ ਚਾਨਣ ਆ ਗਿਆ, ਇਹ ਸਾਰੀਆਂ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਉਹ ਇਹ ਰਿਜ਼ੋਲਵ ਉਹਨੇ ਆ ਕੇ ਕੀਤੀਆਂ ਨੇ। ਹਾਂਜੀ ਆਵਾਜ਼ ਆਪਣੀ ਖੋਲੋ, ਆਵਾਜ਼ ਤੁਹਾਡੀ ਬੰਦ ਹੈ। ਥੈਂਕ ਯੂ ਅਮਰਜੀਤ ਅਨੰਦ ਜੀ, ਮੈਨੂੰ ਗੱਲ ਸਮਝ ਆਈ ਨਾ, ਉਹ ਗੱਲ ਕਰਦੇ ਪਏ ਨੇ ਕਿ ਯੋਗ ਦੇ ਫਲਸਫੇ ਦੀ ਸੈਪਰੇਟ ਫਰੋਮ ਦੀ ਇਵੈਂਟਸ ਆਫ ਦਾ ਕਿੱਸਾ। ਅਸੀਂ ਅਗਰ ਕਿੱਸਾ ਕਹਾਣੀ ਵੱਲ ਜਾਈਏ ਤੇ ਜਿਵੇਂ ਤੁਸੀਂ ਸਾਰੀ ਉਮਰ ਜ਼ੁਬੈਰ ਸਾਹਿਬ ਪੜ੍ਹਾਇਆ ਕਿ ਕਿਸੇ ਦੀ ਮਿਡਲ ਬਿਗਿਨਿੰਗ ਐਂਡ ਹੁੰਦੀ ਹੈ, ਔਰ ਸ਼ੇਕਸਪੀਅਰ ਦੇ ਹਰ ਜਿਹੜੇ ਟ੍ਰੈਜਡੀ ਸੀ ਉਹ ਅਖੀਰ ਤੇ ਇਸ਼ੂ ਰਿਜ਼ੋਲਵ ਹੋਣੇ ਚਾਹੀਦੇ ਨੇ, ਠੀਕ ਹੈ ਨਾ। ਤੇ ਉਹਦੇ ਵਿੱਚ ਜਿਹੜੇ ਕਰੈਕਟਰ ਤੇ ਇਵੈਂਟਸ ਆਉਂਦੇ ਨੇ, ਦੇ ਆਰ ਸਮ ਟਾਈਮ ਰਿਪਰੈਜ਼ੈਂਟੇਟਿਵ ਆਫ ਸਰਟਨ ਫਿਲਾਸਫੀ। ਜਿਵੇਂ ਹੀਰ ਵਾਰਿਸ ਸ਼ਾਹ ਦੇ ਜਿਹੜੇ ਸਾਰੇ ਕਰੈਕਟਰ ਨੇ ਉਹ ਇੱਕ ਸੋਸ਼ਲ ਵੈਲਿਊਜ਼ ਨੂੰ ਦਿਖਾਉਣ ਵਾਸਤੇ ਉਹ ਕਰੈਕਟਰ ਕੀਤੇ ਗਏ, ਕਿਉਂਕਿ ਸੋਸ਼ਲ ਵੈਲਿਊਜ਼ ਜਿਹੜੀਆਂ ਸਨ ਉਹ ਜਿਹੜੀਆਂ ਨੇ ਉਹ ਐਬਸਟਰੈਕਸ਼ਨਸ ਨੇ, ਤੇ ਹਿਊਮਨ ਫੀਲਿੰਗਸ ਵੀ ਐਬਸਟਰੈਕਸ਼ਨਸ ਨੇ, ਤੇ ਉਹਨਾਂ ਨੂੰ ਦਿਖਾਉਣ ਵਾਸਤੇ ਅਸੀਂ ਕਰੈਕਟਰਸ ਕ੍ਰੀਏਟ ਕਰਨੇ ਆ ਕਿੱਸਿਆਂ 'ਚ। ਜਦੋਂ ਕੋਈ ਕਿੱਸਾ ਹੁੰਦਾ ਹੈ, ਕਹਾਣੀ ਹੁੰਦੀ ਹੈ, ਜਿਵੇਂ ਸ਼ੇਕਸਪੀਅਰ ਦੀਆਂ ਟ੍ਰੈਜਡੀਜ਼ ਨੇ ਜਾਂ ਕੋਈ ਵੀ ਪਲੇਅਰ ਲਿਖੇ ਜਾਂਦੇ ਨੇ ਲਿਟਰੇਚਰ ਦੇ, ਉਹਦੀ ਫਿਰ ਐਂਡਿੰਗ ਬਿਗਨਿੰਗ ਹੁੰਦੀ ਹੈ ਤੇ ਫਿਰ ਐਂਡਿੰਗ ਨਹੀਂ ਹੁੰਦੀ। ਜਦ ਤੱਕ ਉਹਦੇ ਇਸ਼ੂਜ਼ ਰਿਜ਼ੋਲਵ ਨਹੀਂ ਹੁੰਦੇ ਤਦ ਤੱਕ ਆਡੀਅנס ਜਿਹੜੀ ਨਾ ਉਹ ਕੈਥਾਰਟਿਕ ਫੀਲਿੰਗ ਲੈ ਕੇ ਨਹੀਂ ਉੱਠਦੀ। ਸੋ ਇਹ ਮੈਂ ਬਸ ਕਹਿਣਾ ਇਹੀ ਮੈਂ ਕਹਿ ਰਿਹਾ ਨਾ, ਹਾਂਜੀ ਇਹੀ ਕਹਿ ਰਿਹਾ ਕਿ ਜਿਹੜਾ ਸਟੋਰੀ ਹੈ ਉਹਨੂੰ ਕਿੱਸਾ ਬਣਾਉਣ ਦੇ ਲਈ, ਜਿੱਦਾਂ ਆਮ ਫਿਲਮੀ ਮੂਵੀਜ਼ ਬਣਦੀਆਂ, ਕਿੱਸਾ ਬਣਾਉਣ ਦੇ ਲਈ ਅਖੀਰ ਦੇ ਵਿੱਚ ਹੈਪੀ ਐਂਡਿੰਗ ਕਰ ਦੇਣਾ, ਉਹਦੀ ਉਹ ਕੋਸ਼ਿਸ਼ ਜਿਹੜੀ ਆਮ ਤੌਰ ਤੇ ਕਿ ਲੋਕਾਂ ਨੂੰ ਪਲੀਜ਼ ਕਰਨ ਦੇ ਲਈ ਕਿੱਸਾ ਲਿਖਿਆ, ਇਹਦੀ ਪੋਜ਼ਿਟਿਵ ਜਿਹੜੀ ਐਂਡਿੰਗ ਹੋਣੀ ਚਾਹੀਦੀ ਆ, ਈਵਨ ਦੋ ਕਿ ਕੰਪਰੋਮਾਈਜ਼ ਆਫ ਪ੍ਰਿੰਸੀਪਲ ਆਫ ਯੋਗ ਹੋ ਜਾਏ, ਪਰ ਕਿੱਸਾ ਠੀਕ ਹੋਣਾ ਚਾਹੀਦਾ, ਲੋਕ ਖੁਸ਼ ਹੋਣੇ ਚਾਹੀਦੇ ਆ। ਮੈਂ ਇਸ ਪੁਆਇੰਟ ਆਫ ਵਿਊ ਨਾਲ ਸੋਚ ਰਿਹਾ ਸੀ।
ਚਲੋ ਠੀਕ ਹੈ, ਤੁਹਾਡੀ ਗੱਲ ਮੰਨ ਲੈਂਦੇ ਆ। ਅਗਰ ਮਤਲਬ ਜੇ ਉਹ ਪੱਕਾ ਜੋਗੀ ਹੁੰਦਾ, ਫਰਜ਼ ਕਰੋ, ਤੇ ਉਹਨੂੰ ਕੀ ਕਰਨਾ ਚਾਹੀਦਾ? ਉਹ ਤਾਂ ਆਪ ਹੀ ਰਿਜ਼ੋਲਵ ਕਰਨ ਜੋ ਇਹਨਾਂ ਦੇ ਸਿਲਸਿਲੇ ਹੈਗੇ ਆ, ਇਹਨਾਂ ਦੀ ਆਪਣੀ ਹੈਗੀ ਆ। ਕਿਸੇ ਨੂੰ ਸ਼ਰਮਿੰਦਾ ਕਰਨਾ ਔਰ ਕਿਸੇ ਨੂੰ ਬਦਲਾ ਲੈਣ ਦੇ ਬਾਰੇ ਚੋਭਾਂ ਲਾਉਣੀਆਂ, ਇਹ ਤਾਂ ਜੋਗੀਆਂ ਦਾ ਕੰਮ ਨਹੀਂ। ਇਹ ਤੇ ਫੇਰ ਤੈਨੂੰ ਆਉਣਾ ਹੀ ਨਹੀਂ ਚਾਹੀਦਾ ਸੀ ਇੱਥੇ ਕਾਲੇ ਬਾਗ। ਜੇ ਉਹਨੇ ਕੁਛ ਹਾਂ। ਨਹੀਂ ਕਰਨਾ, ਕਿਸੇ ਨੂੰ ਕੁਛ ਨਹੀਂ ਕਹਿਣਾ, ਤੇ ਫਿਰ ਉਹ ਕੀ ਲੈਣ ਆਇਆ? ਲੋਕਾਂ ਨੂੰ ਆਪੇ ਸ਼ਰਮਿੰਦਗੀ ਹੋ ਜਾਂਦੀ ਆ। ਜਿਹੜੀ ਗੱਲ ਕਿਸੇ ਦੇ ਤੁਸੀਂ ਦਰਬਾਰ ਦੇ ਵਿੱਚ, ਕਿਸੇ ਦੀ ਹਜ਼ੂਰੀ ਜਾਂ ਸੱਚਾਈ ਦੇ ਵਿੱਚ ਤੁਸੀਂ ਜਾਂਦੇ ਹੋ, ਕਹਿਣ ਦੀ ਲੋੜ ਨਹੀਂ ਹੁੰਦੀ। ਲੋਕਾਂ ਨੂੰ ਆਪਣੇ ਆਪ ਹੀ ਰੀਅਲਾਈਜ਼ ਹੋ ਜਾਂਦਾ ਕਿ ਮੇਰੇ ਤੋਂ ਗਲਤ ਹੋ ਗਿਆ। ਇਹ ਵੀ ਮੈਨੂੰ ਲੱਗਦਾ ਕਿ ਡਿਲੀਬਰੇਟ ਐਫਰਟ ਹੈ ਕੀ ਹੈ, ਲੋਕਾਂ ਨੂੰ ਰੱਬ ਕਰਨਾ, ਪੁਸ਼ ਕਰਨਾ ਉਸ ਚੀਜ਼ ਨੂੰ ਰੀਅਲਾਈਜ਼ ਕਰਾਉਣ ਲਈ। ਹੁਣ ਆਪਣੇ ਦਿਲ ਚੋਂ ਨਹੀਂ ਤੁਹਾਡੇ ਜੇ ਉਭਰੀ ਚ ਗੱਲ, ਤੁਹਾਡਾ ਕਿਸੇ ਦਿਲ ਦੇ ਵਿੱਚੋਂ ਨਹੀਂ ਨਿਕਲੀ, ਤਾਂ ਕਿਸੇ ਦੇ ਕਹਿਣੇ ਨਾਲ ਤਾਂ ਹੋਣੀ ਨਹੀਂ। ਸੋ ਮੇਰਾ ਖਿਆਲ ਯੋਗ ਦਾ ਫਲਸਫਾ ਬਹੁਤ ਵੱਡੀ ਗੱਲ ਹੈ, ਇਹ ਬਹੁਤ ਛੋਟੀ ਲੈਵਲ ਦੀ ਗੱਲ ਕਰ ਰਿਹਾ ਇੱਥੇ। ਸੋ ਮੇਰਾ ਇਹ ਖਿਆਲ ਹੈ, ਐਸੀ ਕੋਈ ਗੱਲ ਨਹੀਂ। ਠੀਕ ਹੈ। ਹਾਂਜੀ ਕਿਸ਼ਵਰ ਜੀ, ਤੁਸੀਂ ਹਾਂਜੀ ਕਰੋ ਜੀ, ਗੁਰਦਾਸ ਜੀ। ਇਹ ਗੱਲ ਕਰਨੀ ਅਮਰ ਵੀ ਸਹੀ ਆਪਣੇ ਸਹਿ ਤੇ, ਪਰ ਜਿਹੜੇ ਯੋਗ ਆ ਹਨਾ, ਇਹ ਹੈ ਇਹਨਾਂ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਨ। ਜੇ ਕਿਸੇ ਨੂੰ ਯੋਗ ਪਾ ਲਿਆ, ਉਹਦੇ ਇੰਟੈਂਸ਼ਨਸ ਵੀ ਵੱਖਰੇ ਵੱਖਰੇ ਹੁੰਦੇ ਹਨ। ਤੇ ਉਹ ਗੁਰੂ ਨਾਨਕ ਨੇ ਜਦ ਯੋਗੀਆਂ ਦੇ ਨਾਲ ਹੀ ਮੈਨੂੰ ਚੇਤਾ ਨਹੀਂ ਆਉਂਦਾ ਕਿ ਵਿਚਾਰ ਵਟਾਂਦਰਾ ਕੀਤਾ ਸੀ ਕਿ ਤੁਸੀਂ ਇਹ ਯੋਗ ਪਾ ਲਿਆ, ਤੁਸੀਂ ਰਿੱਧੀਆਂ ਸਿੱਧੀਆਂ ਪਾ ਲਈਆਂ, ਪਰ ਤੁਸੀਂ ਲੋਕਾਂ ਨੂੰ ਡਰਾਉਂਦੇ ਆ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ। ਇਹ ਯੋਗ 'ਚ ਹੈਗਾ ਆ, ਉਹ ਵੀ ਹਿਊਮਨ ਜਿਹਾ ਹਨਾ। ਤੇ ਜਿਹੜੇ ਸੱਚੇ ਹਨ, ਜਿੱਦਾਂ ਅੰਬਰ ਨੇ ਕਿਹਾ, ਉਹ ਆਪ ਹੀ ਦੁਨੀਆ ਨੂੰ ਪਤਾ ਲੱਗ ਜਾਣਾ ਸੀਗਾ, ਪਰ ਇਹਨੇ ਸਿੱਧੇ ਰਾਹ ਆਪ ਪਾਉਣਾ ਸੀ ਕਿਸੇ ਤਰੀਕੇ ਦੇ ਨਾਲ। ਯੋਗ ਤੱਕ ਵੀ ਹੈ ਮੈਂ ਇੱਕ ਗੱਲ, ਸੌਰੀ ਟੂ ਕਤਾ ਕਲਾਮੀ ਮਾਫ, ਪਰ एक चीज मैं मेंशन करना चाहनी है कि मैं मतलब पिछले जितने भी किस्से मैं पढ़े और जितने तुसाने आइकॉनिक कैरेक्टर्स हैं, उन्होंने कोई ना कोई फ्लॉ जरूर था। पर ये जेड़ा पूरन भगत आ ना, अभी इस वेले तक मैं जितनी भी पढ़ी, उस सबसों ब्लैक एंड वाइट कैरेक्टर आ, या कि इस कुछ भी नहीं कीता, इस तरह कोई मॉरल फ्लॉ तुसा की इसू पहलू दिसया कोई नहीं। उसने प्यो की लूना उसकी सड्यूस करने की कोशिश की थी, वो बिल्कुल टेम्प्ट नहीं होया। उसने प्यो उसने हाथ वड्डी खूह च पाई छोड़िया, उस सवाए गिरियाजारी ने और कुछ भी नहीं कीता। उसकी कड़ी जेड़ा उसना बालनाथ था जोगी, ओ उसने सुंदरा कोल भेजा, उधर भी वो ना पैसे नाल टेम्प्ट होया ना कुछ भी। ते ए मतलब अगर पूरन भगत ना कैरेक्टर तक क्या गच्छा है ना, ते ए मिकी ते लगना पिया कि वो बिल्कुल ही उस कोई फ्लॉ तुसा की मॉरल फ्लॉ नी गल करनी पिया, तुसा की दिसना कोई नहीं, सवाए इसने कि वो वापस अशना पिया। और काला बाग फिर मां प्यो की आखना पिया, लूना की आखना पिया कि तुसानू बेहतरी नी जरूरत, या बाप ना दामन गिर होना पिया। ओ भी शायद उसनी नीयत ए नहीं कि मैं बदला किना, शायद उसनी नीयत ए ही है कि मैं उसना भला कोई करी छोड़ा या उसकी एहसास दिलावा, मतलब ए आ। बहरहाल ए अमरजीत नी गल बिल्कुल, अमरजीत साहब नी गल बिल्कुल ठीक ही कि तुसा सोचने जरूर हो कि हुण ए क्यों करना पिया। ए पहलू पूरी किस्से च बिल्कुल रिटेलिएट कुछ भी नहीं कीता, हुण क्यों करना पिया। मगर वो जाहिर अगे पता लग सी, मेरी माड़ी इंटरप्रिटेशन यही है कि हुण नीयत उसनी है कि ए ठीक होएगा। अच्छा अच्छा, मेरा आखिरी कमेंट है, मेरा ख्याल है जरा वो जी अमरजीत, ਮੈਨੂੰ ਜਿਹੜੀ ਸਟੋਰੀ ਯਾਦ ਆ ਰਹੀ ਨਾ, ਮੈਨੂੰ ਇਹਨਾਂ ਨੇ ਯਾਦ ਦਵਾਤਾ ਗੁਰਦਾਸ ਹੋਣਾ ਨੇ, ਕਿ ਬਾਬਾ ਨਾਨਕ ਔਰ ਸੱਜਣ ਠੱਗ ਦੀ ਜੋ ਸਟੋਰੀ ਹੈ। ਸੱਜਣ ਠੱਗ ਸੀ ਜਿਹੜਾ, ਲੋਕੀ ਹੱਜ ਨੂੰ ਜਾਂਦੇ ਸੀ ਤਾਂ ਉਹਨੇ ਸਰਾਂ ਬਣਾਈ ਸੀ ਤੇ ਲੋਕਾਂ ਨੂੰ ਲੁੱਟ ਕੇ ਤੇ ਮਾਰ ਕੇ ਸਮਾਨ ਸਾਰਾ ਸੀ। ਬਾਬਾ ਨਾਨਕ ਵੀ ਉੱਥੇ ਚਲੇ ਗਏ, ਉਹਨਾਂ ਨੇ ਉੱਥੇ ਕੀਰਤਨ ਕੀਤਾ। ਸ਼ਾਮ ਦੇ ਟਾਈਮ ਤੇ ਕੀਰਤਨ ਕਰੀ ਜਾ ਰਹੇ ਆ ਤੇ ਸੱਜਣ ਠੱਗ ਵੇਟ ਕਰ ਰਿਹਾ ਕਿ ਕਦੋਂ
ਕੀਰਤਨ ਖਤਮ ਹੋਵੇ ਤਾਂ ਲੋਕਾਂ ਨੂੰ ਮੈਂ ਲੁੱਟਾਂ ਤੇ ਉਹਨਾਂ ਨੂੰ ਮਾਰਾਂ। ਉਹਨੇ ਕੀਰਤਨ ਕਰਦਿਆਂ ਕਰਦਿਆਂ ਇੰਨਾ ਮੂਵ ਹੋਇਆ, ਬੈਠਾ ਰੋ ਕੇ ਆਪਣੇ ਆਪ ਹੀ ਐਕਸੈਪਟ ਕਰ ਲਈ ਆਪਣੀ ਗਲਤੀ। ਸੋ ਸੱਚਾਈ ਦੇ ਦਰਬਾਰ ਦੇ ਵਿੱਚ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਤੁਹਾਡੇ ਦਿਲ ਵਿੱਚੋਂ ਉਭਰੀ ਜਿਹੜੀ ਚੀਜ਼ ਹੈ ਉਹੀ ਸੈਲਫ ਕਹਿੰਦੇ ਨਾ ਕਿ ਐਕਸੈਪਟੈਂਸ ਇਹਦੇ ਚ ਨਹੀਂ ਹੋਈ। ਇੱਥੇ ਪੂਰਨ ਉਹਨਾਂ ਨੂੰ ਪੁਸ਼ ਕਰ ਰਿਹਾ ਕਿ ਉਹ ਰੀਅਲਾਈਜ਼ ਉਹਨਾਂ ਨੇ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ। ਇਹ ਕਿਸੇ ਨੂੰ ਪੁਸ਼ ਕਰਕੇ ਮਨਾਉਣਾ ਜਾਂ ਆਪਣੇ ਆਪ ਦਿਲ ਚੋਂ ਕੱਢਣੀ ਕੋਈ ਗੱਲ, ਇਹਨਾਂ ਚ ਫਰਕ ਮੈਂ ਸਮਝਦਾ ਸੀ ਥੋੜਾ ਹੁੰਦਾ। ਮਿਹਰਬਾਨੀ। ਠੀਕ ਹੈ। ਮੇਰਾ ਖਿਆਲ ਆਖਰੀ ਕਮੈਂਟ ਸੀ ਕਿ ਮੇਰਾ ਜਿਹੜਾ ਅਸੀਂ ਕਹਿ ਰਹੇ ਨਾ ਕਿ ਉਹ ਵਾਪਸ ਕਿਉਂ ਆਇਆ, ਤੇ ਉਹ ਸ਼ਰਮਿੰਦਾ ਕਰਨ ਆਇਆ ਜਾਂ ਉਹਨਾਂ ਨੂੰ ਰਿਅਲਾਈਜ਼ ਕਰਾਉਣ ਆਇਆ। ਮੇਰਾ ਖਿਆਲ ਸੀ ਜਦੋਂ ਉਹਦੀ ਭਗਤੀ ਦੀ ਟ੍ਰੇਨਿੰਗ ਪੂਰੀ ਹੋ ਗਈ ਸੀ ਔਰ ਜਿਹੜਾ ਉਹਦਾ ਹੈਗਾ ਸੀ ਨਾਥ, ਉਹ ਸੈਟਿਸਫਾਈ ਹੋ ਗਿਆ ਸੀ ਕਿ ਹੁਣ ਇਹ ਰੈਡੀ ਹੈ ਜਾ ਕੇ ਇੰਡੀਪੈਂਡੈਂਟਲੀ ਕੰਮ ਕਰਨ ਦਾ। ਤੇ ਉਹਨੇ ਕਿਹਾ ਹੁਣ ਤੂੰ ਜਾ, ਤੇ ਜਿਹੜੇ ਤੇਰੇ ਕੰਮ ਨੇ ਉਹ ਹੁਣ ਤੂੰ ਇਸ ਕਾਬਲ ਹੋ ਗਿਆ, ਤੂੰ ਜਾ ਕੇ ਆਪਣਾ ਆਪ ਨੂੰ ਸੰਭਾਲ ਸਕੇ। ਔਰ ਜਿਹੜਾ ਯੋਗ ਦਾ ਫਲਸਫਾ ਹੈ ਜਾਂ ਜਿਹੜੀ ਮੇਰੀ ਤਾਲੀਮ ਹੈ, ਤੂੰ ਹੁਣ ਉਹਦੇ ਤੇ ਪੂਰਾ ਉਤਰ ਰਿਹਾ ਹੈ। ਤਾਲੀਮ ਖਤਮ ਹੋ ਗਈ ਹੈ, ਮੈਂ ਸੈਟਿਸਫਾਈ ਹਾਂ, ਤੇ ਜਾ ਤੂੰ ਜੋ ਤੂੰ ਇਸ਼ੂਜ਼ ਰਿਜ਼ੋਲਵ ਕਰਨੇ ਨੇ, ਜਿਸ ਤਰ੍ਹਾਂ ਦੁਨੀਆ ਚਲਾਣੀ ਹੈ, ਜਿਸ ਤਰ੍ਹਾਂ ਤੂੰ ਅੱਗੇ ਚੱਲਣਾ, ਤੂੰ ਚਲਾ। ਹੁਣ ਤੂੰ ਰੈਡੀ ਹੈ ਮੇਰੇ ਵੱਲੋਂ ਜਿਹੜੀ ਮੈਂ ਜੋ ਤੇਰੇ ਲਈ ਦੇ ਸਕਣਾ ਸਾਂ ਮੈਂ ਦੇ ਚੁੱਕਿਆ। ਇਹੀ ਵਜ੍ਹਾ ਕਿ ਉਹਨੂੰ ਰਾਣੀ ਇੱਛਰਾਂ ਕੋਲ ਵੀ ਭੇਜਦਾ, ਉੱਥੋਂ ਵੀ ਵਾਪਸ ਆਉਂਦਾ। ਫਿਰ ਇਹਨੂੰ ਕਹਿੰਦਾ ਕਿ ਤੂੰ ਹੁਣ ਫਿਰ ਜਾ। ਆਈ ਥਿੰਕ ਮੈਂ ਇੰਪਲਾਈਡ ਹੈਗਾ ਇਹਦੇ 'ਚ ਕਿ ਉਹ ਜਿਹੜਾ ਕਾਦਰ ਯਾਰ ਹੈ ਉਹ ਕਿੱਸਾ ਲਿਖਦਾ ਪਿਆ। ਆਫਕੋਰਸ ਕਾਦਰ ਯਾਰ ਦਾ ਜ਼ਮਾਨਾ ਔਰ ਉਹਦਾ ਫਲਸਫਾ ਵਾਰਿਸ ਸ਼ਾਹ ਕੋ ਡਿਫਰੈਂਟ ਹੋਏਗਾ। ਹਰ ਰਾਈਟਰ ਦਾ ਆਪਣਾ ਇੱਕ ਮੋਡਸ ਆਪਰੈਂਡੀ ਹੁੰਦਾ ਹੈ, ਥਿੰਕਿੰਗ ਪ੍ਰੋਸੈਸ ਹੁੰਦਾ ਹੈ, ਇੱਕ ਖਾਸ ਫਲਸਫਾ ਹੁੰਦਾ ਹੈ। ਉਹ ਇਸ਼ੂਜ਼ ਹੁੰਦੇ ਨੇ ਜਿਹੜੇ ਰਿਜ਼ੋਲਵ ਕਰਨਾ ਚਾਹੁੰਦਾ, ਤੇ ਸ਼ਾਇਦ ਕਾਦਰ ਯਾਰ ਥੋੜਾ ਡਿਫਰੈਂਟ ਹੈ। ਉਹ ਇਸ਼ੂਜ਼ ਰਿਜ਼ੋਲਵ ਕਰਨਾ ਚਾਹ ਰਿਹਾ ਹੈ in his own way। ਔਰ ਜਿਸ ਦੌਰ 'ਚ ਰਹਿ ਰਿਹਾ ਸੀ ਉਸ ਦੌਰ 'ਚ ਸ਼ਾਇਦ ਇਹੀ ਬੈਸਟ ਕਿਸੇ ਦਾ ਐਂਡ ਬਣਦਾ ਸੀ। ਨਾਲੇ ਲੈਜੈਂਡ ਆਲਰੇਡੀ ਲਿਵਿੰਗ ਸੀ ਲੋਕਾਂ ਦੇ ਜ਼ਿਹਨਾਂ 'ਚ, ਤੇ ਉਹ ਜਿਹੜਾ ਲੈਜੈਂਡ ਚੱਲ ਰਿਹਾ ਸੀ ਲੋਕਾਂ ਦੇ ਜ਼ਿਹਨਾਂ 'ਚ ਸੈਂਚੁਰੀਜ਼ ਤੋਂ, ਉਸ ਕਿਸੇ ਤੋਂ ਹਟ ਨਹੀਂ ਸਕਦਾ ਸੀ ਸਿਗਨੀਫੀਕੈਂਟਲੀ ਸ਼ਾਇਦ। ਬਸ ਮੈਂ ਨਾ ਕਹਿਣਾ ਸੀ। ਹਾਂਜੀ ਕਰੀ ਜੀ ਬਸ, ਜੇ ਅਗਰ ਕੋਈ ਗੱਲ ਨਹੀਂ ਤੇ ਟਾਈਮ ਹੋ ਗਿਆ। ਆਪਣਾ ਸਹੀ ਸਾਹਿਬ ਅਗਲੇ ਐਤਵਾਰ ਨੂੰ ਰੱਖ ਲਈਏ ਸੰਗਤ? ਹਾਂਜੀ ਰੱਖ ਲਓ। ਹਾਂ ਚਲੋ ਠੀਕ ਹੈ ਜੀ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਵੈਰੀ ਥੈਂਕ ਯੂ ਬਹੁਤ ਸ਼ੁਕਰੀਆ। ਸ਼ੁਕਰੀਆ। ਰੱਬ ਰਾਖਾ। ਰੱਬ ਰਾਖਾ।